ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਜੂਨ ਦਿਨ ਹੈਗਾ ਹੈ ਜੀ ਸ਼ੁੱਕਰਵਾਰ, ਅਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਸ ਦੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 408 ਨੰਬਰ 559 905 2575 ਦੇ ਉੱਤੇ। ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 4159090503 415 909 0503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪੰਜਾਬ ਸਰਕਾਰ ਨੇ ਵੇਚੀ ਵੈਕਸੀਨ ਫਜੀਅਤ ਤੋਂ ਬਾਅਦ ਹੁਣ ਲੈ ਲਿਆ ਵੱਡਾ ਫੈਸਲਾ। ਹਾਂਜੀ ਹਾਂਜੀ, ਉਹ ਆਪਾਂ ਸੁਣਦੇ ਹੀ ਹੁੰਦੇ ਆ ਨਾ, 100 ਜੁੱਤੀਆਂ ਵੀ ਖਾਧੀਆਂ ਤੇ 100 ਗੰਢੇ ਵੀ ਖਾਣੇ ਪਏ, ਬਸ ਉਹੀ ਹਾਲ ਆ। ਪਰ ਇਹ ਸਾਰੇ ਘਟਨਾਕ੍ਰਮ ਨੂੰ ਜੇ ਆਪਾਂ ਸੋਚੀਏ, ਵਿਚਾਰੀਏ, ਇਹਦਾ ਵਿਸ਼ਲੇਸ਼ਣ ਕਰੀਏ, ਮੇਰੇ ਖਿਆਲ ਦੇ ਨਾਲ ਖੁਦ ਦਾ ਹੀ ਸਿਰ ਸ਼ਰਮ ਦੇ ਨਾਲ ਝੁਕੇਗਾ ਕਿ ਕਿਸ ਤਰ੍ਹਾਂ ਦੀਆਂ ਸਾਡੀਆਂ ਸਰਕਾਰਾਂ ਨੇ, ਕਿਸ ਤਰ੍ਹਾਂ ਦੀ ਉਹਨਾਂ ਦੀ ਸੰਵੇਦਨਹੀਣਤਾ ਹੈ, ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਤੀਆਂ, ਔਰ ਵੈਕਸੀਨ ਕਿਵੇਂ ਇੰਡੀਆ 'ਚ ਇੱਕ ਘਪਲਾ ਬਣਦਾ ਜਾ ਰਿਹਾ ਹੈ। ਵੈਕਸੀਨ ਵੈਸੇ ਹੀ ਖੇਡ ਤਾਂ ਚਲੋ ਚੱਲਦੀ ਪਈ ਹੈ, 1 ਡੋਜ਼ 2 ਡੋਜ਼, ਫਿਰ ਕਹਿੰਦੇ ਆ ਕਿ ਹਰੇਕ ਸਾਲ ਡੋਜ਼, ਬੂਸਟਰ, ਪਤਾ ਨਹੀਂ ਕੀ ਹੋਣਾ। ਪਰ ਤੁਸੀਂ ਦੇਖੋ ਕਿ ਇੰਡੀਆ ਦੇ ਵਿੱਚ, ਜਿਹਦਾ ਕਿ ਸਾਨੂੰ ਪਹਿਲਾਂ ਹੀ ਡਾਊਟ ਸੀਗਾ, ਸ਼ੱਕ ਸੀਗਾ, ਸਵਾਲਾਤ ਤਾਂ ਹੀ ਉੱਠਦੇ ਸੀਗੇ ਕਿ ਹਾਂ ਭਾਈ ਇਹਦਾ ਬਹੁਤ ਜ਼ਿਆਦਾ, ਜਿੱਦਾਂ ਕਹਿ ਲਈਏ ਕਿ ਵਪਾਰ ਹੋਏਗਾ, ਔਰ ਜਦੋਂ ਵਪਾਰਕ ਪੱਖ ਤੋਂ ਚੀਜ਼ਾਂ ਜਿਹੜੀਆਂ ਮੁਨਾਫੇਖੋਰੀ ਦੇ ਨਾਲ ਜੁੜਦੀਆਂ ਨੇ, ਤਾਂ ਫਿਰ ਸਿਆਸਤਦਾਨ ਪਿੱਛੇ ਰਹਿ ਜਾਣ, ਇੰਡੀਆ 'ਚ ਕਦੇ ਹੋ ਹੀ ਨਹੀਂ ਸਕਦਾ। ਖੈਰ, ਮਾਜ਼ਰਾ ਕੀ ਆ, ਧਿਆਨ ਨਾਲ ਸੁਣ ਲਿਓ। ਦਰਅਸਲ ਕੀ ਸੀਗਾ ਕਿ ਕੋਟਾ ਤੈਅ ਕੀਤਾ ਸੀਗਾ ਸੈਂਟਰ ਨੇ ਕਿ 50% ਅਸੀਂ ਰੱਖ ਲੈਣੀ ਹੈ, ਜਿੰਨੀ ਵੀ ਡੋਜ਼ ਆਏਗੀ, 25 ਲੈ ਜਾਊਗਾ ਸਟੇਟ, ਮਤਲਬ ਕਿ ਕੋਈ ਸੂਬਾ, ਤੇ 25 ਨਿੱਜੀ ਹਸਪਤਾਲ ਲੈ ਜਾਣਗੇ। ਵੱਖੋ ਵੱਖਰੇ ਰੇਟ ਰੱਖ ਦਿੱਤੇ ਸੀਗੇ। ਤੇ ਇਹਨਾਂ ਨੇ ਕੀ ਕੀਤਾ ਵਾ, ਪੰਜਾਬ ਸਰਕਾਰ ਦੇ ਜਿਹੜੇ ਨੀਤੀ ਘਾੜੇ ਕਹਿ ਲਓ, ਜਾਂ ਕਹਿ ਲਓ ਕਿ ਬਹੁਤ ਵੱਡੇ ਪਹੁੰਚੇ ਹੋਏ ਸਿਆਸਤਦਾਨ, ਉਹ ਇੰਡੀਆ ਦਾ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਵੈਕਸੀਨੇਸ਼ਨ ਡਰਾਈਵ ਜਿਹੜੀ ਨਹੀਂ ਉਹ ਲੱਥੀ ਪਈ ਆ। ਪੰਜਾਬ ਦਾ ਵੀ ਉਹੀ ਹਾਲ ਹੈ ਕਿ ਸਰਕਾਰੀ ਕੇਂਦਰਾਂ 'ਚ ਬੰਦ ਆ ਸਾਰਾ ਕੁਛ। ਹੋਇਆ ਕੀ ਆ ਕਿ ਇਹਨਾਂ ਨੇ ਚੱਕ ਕੇ ਜਿਹੜੀ ਪਈ ਸੀਗੀ ਇਹਨਾਂ ਦੇ ਕੋਲ, ਕਿਤੇ ਆਈ ਆ ਡੋਜ਼, ਉਹਦੇ 'ਚੋਂ ਬਹੁਤ ਵੱਡਾ ਹਿੱਸਾ ਨਿੱਜੀ ਹਸਪਤਾਲਾਂ ਨੂੰ ਵੇਚ ਦਿੱਤਾ। ਸੁਣਿਓ ਕਿ ਕੇਂਦਰ ਤੋਂ ਲਿਆ 400 ਦੇ ਹਿਸਾਬ ਨਾਲ ਟੀਕਾ ਜੀ, ਮੋਹਰੇ ਵੇਚ ਦਿੱਤਾ ਤੁਸੀਂ ਲਾ ਲਓ ਕਿ 1060 ਦਾ, 660, ਤੇ ਗਾਂ ਉਹਨਾਂ ਨੇ ਵੇਚ ਦਿੱਤਾ 1500 2000 ਦਾ। ਇੱਕ ਫਿਲਮ ਆਈ ਸੀ 1 2 का 4, ਬਿਲਕੁਲ ਸ਼ਾਹਰੁਖ ਖਾਨ ਦੀ ਸੀ ਸ਼ਾਇਦ, 1 2 का 4 ਇਹਨੂੰ ਕਹਿੰਦੇ ਨੇ, 1 2 का 4। ਸੋ 1 2 का 4, 4 2 का 1 ਤੇ ਮਾਈ ਨੇਮ ਇਜ਼ ਲਖਨ। ਹੁਣ ਇਹ ਸਾਰਾ ਕੁਛ ਇਸ ਤਰ੍ਹਾਂ ਹੋ ਗਿਆ ਕਿ ਜਦੋਂ ਪਰਤ ਖੁੱਲੀ, ਪਹਿਲਾਂ ਤਾਂ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਖਬਰ ਲੱਗੀ, ਉਸ ਤੋਂ ਬਾਅਦ ਅਕਾਲੀ ਦਲ ਬਾਦਲ ਨੇ, ਉਹਨਾਂ ਦੇ ਪ੍ਰਧਾਨ ਨੇ ਕੱਢ ਲਿਆਂਦਾ ਇਹਨਾਂ ਦਾ ਸਾਰਾ ਚਿੱਠਾ ਕਿ ਦੇਖੋ ਇਹਨਾਂ ਨੇ HDFC ਦਾ ਇੱਕ ਅਕਾਊਂਟ ਖੁਲਵਾਇਆ ਵਾ, ਤੇ ਨਿੱਜੀ ਹਸਪਤਾਲਾਂ 'ਚੋਂ ਪੈਸੇ ਜਿਹੜੇ ਉਸ ਖਾਤੇ 'ਚ ਪਵਾਏ ਜਾ ਰਹੇ ਆ।
ਕਮਾਲ ਦੀ ਗੱਲ ਇੱਕ ਹੋਰ ਸੁਣੋ। ਇਹਨਾਂ ਦੇ ਇੱਕ ਅਧਿਕਾਰੀ ਨੇ ਇਹ ਕਹਿ ਦਿੱਤਾ, ਮਤਲਬ ਕਿ ਟਵੀਟ ਕਰਕੇ, ਕਿ ਦੇਖੋ ਜੀ ਮੋਹਾਲੀ ਦੇ ਵਿੱਚ ਆ ਹਸਪਤਾਲ, ਮਤਲਬ ਕਿ ਨਿੱਜੀ ਹਸਪਤਾਲਾਂ ਦੇ ਨਾਮ ਮੈਂਸ਼ਨ ਕਰਕੇ, ਕਿ ਆ ਹਸਪਤਾਲਾਂ ਦੇ ਵਿੱਚ ਜਾ ਕੇ ਤੁਸੀਂ ਟੀਕਾ ਲਵਾ ਸਕਦੇ ਹੋ ਤੇ ਆ ਪ੍ਰਾਈਸ ਮਿਲੇਗਾ, ਮਤਲਬ ਕਿ ਤੁਹਾਨੂੰ ਖਰਚ ਕਰਨਾ ਪਏਗਾ, ਐਸ ਰੇਟ ਤੇ ਮਿਲੇਗਾ। ਐਦੋਂ ਸ਼ਰਮਨਾਕ ਕੋਈ ਗੱਲ ਹੋਏਗੀ? ਐਦੋਂ ਸ਼ਰਮਨਾਕ ਕੋਈ ਗੱਲ ਹੋ ਸਕਦੀ ਹੈ ਕਿ ਪੰਜਾਬ ਸਰਕਾਰ ਦਾ ਅਧਿਕਾਰੀ ਨਿੱਜੀ ਹਸਪਤਾਲਾਂ ਵਾਸਤੇ ਮਸ਼ਹੂਰੀ ਕਰ ਰਿਹਾ? ਕੋਈ ਬੰਦਾ ਮਸ਼ਹੂਰੀ ਕਿਵੇਂ ਕਰ ਲੈਂਦਾ? ਮਸ਼ਹੂਰੀਆਂ ਦੇ ਪੈਸੇ ਲੱਗਦੇ ਨੇ ਅੱਜ ਕੱਲ੍ਹ, ਮਸ਼ਹੂਰੀਆਂ ਦਾ ਕਮਿਸ਼ਨ ਹੁੰਦਾ ਹੈ। ਤਾਂ ਹੋਇਆ ਕੀ ਫਿਰ ਇਸ ਤੋਂ ਬਾਅਦ? ਕਹਿ ਲਓ ਕਿ ਕੇਂਦਰ ਸਰਕਾਰ ਦੇ ਕੋਲ ਵੀ ਟੱਲੀਆਂ ਖੜਕ ਗਈਆਂ, ਉਹਨਾਂ ਨੂੰ ਵੀ ਤਾਰਾਂ ਖੜਕ ਗਈਆਂ। ਅਨੁਰਾਗ ਠਾਕਰ ਨੇ ਟਵੀਟ ਕੀਤੇ ਧੜਾ ਧੜ। ਪ੍ਰਕਾਸ਼ ਜਾਵੜੇਕਰ ਬਹੁਤ ਵੱਡੇ ਮੰਤਰੀ ਨੇ, ਬਹੁਤ ਵੱਡਾ ਨਾਮ ਆ ਸੈਂਟਰ ਦੇ ਉਹ, ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਬਕਾਇਦਾ। ਰਾਹੁਲ ਗਾਂਧੀ ਕਹਿ ਗਿਆ, ਕਿਉਂਕਿ ਉਹ ਵੀ ਵੈਕਸੀਨੇਸ਼ਨ ਤੇ ਬਹੁਤ ਸਵਾਲ ਚੁੱਕਦੇ ਆ। ਫਿਰ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਬਲਬੀਰ ਸਿੱਧੂ ਤੇ ਫੌਜਦਾਰੀ ਕੇਸ ਦਰਜ ਕਰ ਦਿੱਤਾ ਜਾਵੇ। ਤੇ ਕਮਾਲ ਦੀ ਗੱਲ ਵੇਖੋ, ਕੱਲ ਅਖਬਾਰਾਂ ਨੇ ਜਦੋਂ ਇਹਨਾਂ ਦਾ ਵਰਜਨ ਲਿਆ ਤੇ ਇਹ ਕਹਿੰਦੇ ਕਿ ਦੇਖੋ ਜੀ ਇਹ ਤਾਂ ਸਾਰਾ ਕੰਮ ਨੋਡਲ ਏਜੰਸੀ ਦਾ ਹੁੰਦਾ, ਸਾਡਾ ਤੇ ਸਿਹਤ ਮਹਿਕਮੇ ਦਾ ਕੋਈ ਕੰਮਕਾਰ ਹੀ ਨਹੀਂ ਹੈਗਾ। ਅੱਜ ਜਦੋਂ ਬੇਇੱਜ਼ਤੀ ਹੋਈ ਪੂਰੀ ਝੰਡ ਕਰਵਾ ਕੇ ਤੇ ਦੇਰ ਸ਼ਾਮ ਕਹਿੰਦੇ ਜੀ ਆਪਾਂ ਸਾਰੀਆਂ ਡੋਜ਼ਾਂ ਨਾ ਪ੍ਰਾਈਵੇਟ ਹਸਪਤਾਲਾਂ ਤੋਂ ਵਾਪਸ ਮੰਗਾ ਲਈਆਂ, ਵੀਰ ਬਣ ਕੇ ਮਾਫ ਕਰ ਦਿਓ। ਦੇਖ ਲਓ ਆਹ ਹਾਲ ਹੈ ਇਹਨਾਂ ਦਾ। ਕੱਲ ਕਹਿੰਦੇ ਕਿ ਸਾਡਾ ਤਾਂ ਹੈ ਹੀ ਨਹੀਂ ਕੰਮ, ਸਾਡਾ ਤਾਂ ਹੈਗਾ ਜੀ ਅਸੀਂ ਤਾਂ ਟੀਕਾ ਲਾਣਾ ਆ, ਟੈਸਟਿੰਗ ਕਰਨੀ ਆ ਵਗੈਰਾ ਵਗੈਰਾ, ਮਤਲਬ ਕਿ ਤਰਪੱਲ ਮਾਰ ਰਹੇ ਸੀਗੇ। ਅੱਜ ਜਦੋਂ ਚਫੇਰਿਓਂ ਘਿਰ ਗਏ, ਉੱਤੋਂ ਤਾਰਾਂ ਖੜਕੀਆਂ, ਨਾਲ ਦੀ ਨਾਲ ਕਹਿੰਦੇ ਜੀ ਆਪਾਂ ਕਰਜ਼ਾ ਜਾਰੀ ਕਰ ਦਿੱਤਾ, ਆ ਜਾਣਗੀਆਂ ਜਲਦੀ। ਅਸੀਂ 46,000 ਹੀ ਕਰਨੀਆਂ ਸੀਗੀਆਂ ਜੀ, ਉਹਦੇ 'ਚ ਥੋੜ੍ਹੀਆਂ ਜਿਹੀਆਂ ਲਾਈਆਂ ਨੇ ਉਹਨਾਂ ਨੇ, ਬਕਾਇਆ ਪਈਆਂ ਆਪਾਂ ਵਾਪਸ ਲੈ ਲੈਣੀਆਂ। ਆ ਸ਼ਰਮਿੰਦਿਆਂ ਦੀ ਹਰਕਤ ਆ, ਕਰਤੂਤ ਆ। ਤੁਸੀਂ ਆਪ ਸਮਝ ਲਓ ਕਿ ਇਹ ਉਹ ਬੇਸ਼ਰਮ, ਬੇਗੈਰਤ, ਬੇਹਯਾ ਲੋਕ ਨੇ ਜਿਹੜੇ ਰੋਜ਼ਾਨਾ ਆ ਜਾਂਦੇ ਕੈਮਰਿਆਂ ਦੇ ਸਾਹਮਣੇ ਤੇ ਕਹਿੰਦੇ ਆ ਓਵਰ ਚਾਰਜਿੰਗ ਨਹੀਂ ਹੋਣ ਦਿਆਂਗੇ ਜੀ, ਹਸਪਤਾਲਾਂ ਦੀ ਓਵਰ ਚਾਰਜਿੰਗ ਨਹੀਂ ਹੋਣ ਦਿਆਂਗੇ। ਤੇ ਤੁਸੀਂ ਕੀ ਕਰ ਰਹੇ ਹੋ ਬੇਸ਼ਰਮੋ? ਉਹਨਾਂ ਨੂੰ ਦੇ ਕੇ ਟੀਕੇ 400 ਦੇ ਹਿਸਾਬ ਨਾਲ ਖਰੀਦ ਕੇ ਉਹਨਾਂ ਨੂੰ ਦੇ ਕੇ 1000-1200 ਦਾ, ਤੇ ਸਿੱਧਾ ਹੀ ਕਹਿ ਰਹੇ ਹੋ ਕਿ ਤੁਸੀਂ ਜਿੰਨੇ ਦਾ ਮਰਜ਼ੀ ਅੱਗੇ ਲਾ ਲਓ। ਦੇਖ ਲਓ ਤੁਹਾਡੇ ਤੇ ਤਾਂ ਵਾਕਿਆ ਕੇਸ ਦਰਜ ਹੋਣਾ ਚਾਹੀਦਾ। ਹੁਣ ਇਹ ਜਿਹੜੇ ਹੈਗੇ ਸਿਹਤ ਮੰਤਰੀ ਸਿੱਧੂ ਸਾਹਿਬ, ਇੱਕ ਤੇ ਸਿੱਧੂ ਬੜੇ ਆ ਨਾ ਤੇ ਸਿਆਸਤ ਦੇ ਵਿੱਚ ਖਾਸ ਤੌਰ ਤੇ ਉਹ ਬਲਵੀਰ ਸਿੰਘ ਸਿੱਧੂ ਕਹਿੰਦੇ ਦੇਖੋ ਜੀ ਇਹ ਅਧਿਕਾਰੀਆਂ ਦੀ ਹਰਕਤ ਆ, ਤੇ ਅਧਿਕਾਰੀ ਹਿਮਾਕਤ ਕਿਵੇਂ ਕਰ ਸਕਦੇ ਆ? ਇਹ ਇੱਕ ਕਮਾਲ ਦੀ ਗੱਲ ਹੈ। ਜਦੋਂ ਇਹ ਘੁਟਾਲੇ 'ਚ ਫਸਦੇ ਆ, ਇਹ ਅਧਿਕਾਰੀਆਂ ਨੇ ਕੀਤਾ ਜੀ, ਤੇ ਅਧਿਕਾਰੀਆਂ ਦੇ ਉੱਤੇ ਨਿਗਰਾਨ ਕੌਣ ਆ? ਮੈਨੂੰ ਦੱਸੋ, ਨਿਗਰਾਨੀ ਕਿਹਨੇ ਕਰਨੀ ਹੈ? ਪੈਸੇ ਤੁਸੀਂ ਖਾਂਦੇ ਜੇ ਟੈਕਸ ਪੇਅਰ ਤੇ। ਤਨਖਾਹਾਂ ਦੇ ਵਿੱਚੋਂ ਤੁਸੀਂ ਬੱਕਰੇ ਬੁਲਾਉਂਦੇ ਹੋ, ਭੱਤੇ ਲੈਂਦੇ ਹੋ, ਡੀਜ਼ਲ ਲੈਂਦੇ ਹੋ, ਗਨਮੈਨ ਲੈਂਦੇ ਹੋ, ਪੀਏ ਲੈਂਦੇ ਹੋ, ਟੈਲੀਫੋਨ ਲੈਂਦੇ ਹੋ, ਸਾਰਾ ਕੁਛ ਲੈਂਦੇ ਹੋ। ਹੁਣ ਅਫਸਰ ਦੀ ਨਿਗਰਾਨੀ ਕਿਹਨੇ ਕਰਨੀ ਆ? ਅੱਗੇ ਸਾਧੂ ਸਿੰਘ ਰਗੜਿਆ ਗਿਆ ਤੇ ਉਦੋਂ ਕਹਿੰਦਾ ਜੀ ਨਹੀਂ ਮੈਨੂੰ ਨਹੀਂ ਪਤਾ, ਇਹਦਾ ਅਧਿਕਾਰੀਆਂ ਨੂੰ ਪਤਾ ਹੈਗਾ, ਮੈਂ ਤਾਂ ਫਾਈਲ ਤੇ ਸਾਈਨ ਕਰਨ ਵਾਲਾ। ਵੀ ਬੰਦਾ ਪੁੱਛੇ ਕਿ ਤੂੰ ਅੱਖਾਂ ਮੀਟ ਕੇ ਸਾਈਨ ਕਰ ਦੇਣਾ? ਹਾਲ ਹੀ ਮਾੜੇ। ਤੇਰੇ ਵਰਗਾ ਫਿਰ ਘੋਗਾ ਕੌਣ ਹੋਏਗਾ ਜਿਹੜਾ ਅੱਖਾਂ ਮੀਟ ਕੇ ਘੁੱਗੀਆਂ ਮਰੀ ਜਾਂਦਾ? ਸੋ ਇਹੋ ਜਿਹੀ ਬੇਸ਼ਰਮੀ ਆ, ਲਾਹਨਤ ਖੱਟੀ ਆ, ਕੌਮੀ ਪੱਧਰ ਤੇ ਬੇਇੱਜ਼ਤੀ ਹੋਈ ਆ, ਪੂਰੇ ਪੰਜਾਬ ਦਾ ਸਿਰ ਨੀਵਾਂ ਹੋਇਆ ਕਿ ਇੱਕ ਪਾਸੇ ਇਹਨਾਂ ਦੀ ਐਡ ਆਉਂਦੀ ਹਰੇਕ ਚੈਨਲ ਤੇ। ਇਹ ਤਾਂ ਕਹਿੰਦੇ ਬਾਦਲਾਂ ਦੇ ਚੈਨਲ ਬੰਦ ਕਰਾਉਣੇ, ਉਹਨਾਂ ਦੇ ਤੇ ਵੀ ਚੱਲਣ ਡਈ ਆ ਐਡ, ਤੇ ਇਹ ਕਹਿ ਦਿੰਦੇ ਨੇ ਕਿ ਹਰੇਕ ਮਿਸ਼ਨ ਫਤਿਹ, ਮਿਸ਼ਨ ਫਤਿਹ ਇਸ ਤਰ੍ਹਾਂ ਹੋਏਗਾ। ਟੀਕਾ ਬਹੁਤ ਜ਼ਰੂਰੀ ਆ। ਹਰੇਕ 2 ਮਿੰਟਾਂ ਬਾਅਦ ਕੈਪਟਨ ਆ ਕੇ ਸਕਰੀਨ ਤੇ ਉਪਦੇਸ਼ ਝਾੜਦੇ ਆ ਕਿ ਟੀਕਾ ਜ਼ਰੂਰੀ ਆ, ਟੀਕਾ ਬਚਾਉਣ ਲਈ ਬਹੁਤ ਜ਼ਰੂਰੀ ਆ, ਤੇ ਟੀਕਾ ਤੇ ਤੁਸੀਂ ਆਹ ਕੰਮ ਕਰਦੇ ਪਏ ਹੋ ਕਿ ਲੋਕਾਂ ਤੋਂ ਪਾਸੇ ਦੇ ਜਾ ਕੇ ਤੇ ਮੁਨਾਫਾਖੋਰੀ ਕਰਦੇ ਪਏ। ਕਿੰਨਾ ਕੁ ਪੈਸਾ ਕਮਾ ਲਿਆ ਹੋਊਗਾ? 2 ਕਰੋੜ 4 ਕਰੋੜ। ਸਰਕਾਰ ਵਾਸਤੇ ਕੋਈ ਵੱਡੀ ਰਕਮ ਨਹੀਂ, ਪਰ ਜੋ ਇਹਨਾਂ ਦੀ ਕਹਿ ਲਓ ਕਿ ਮਜ਼ੰਮਤ ਹੋਈ ਆ ਜਾਂ ਇਹਨਾਂ ਦੀ ਜਿਹੜੀ ਨਖੇਧੀ ਨੁਕਤਾਚੀਨੀ ਹੋਈ ਆ, ਇੰਡੀਆ 'ਚੋਂ ਰਹਿ ਰੱਬ ਦਾ ਨਾਂ ਆ। ਜੀ ਜੀ, ਪਰ ਸ਼ਰਮ ਹਮੇ ਆਤੀ ਨਹੀਂ, ਇਹ ਕਹਿ ਕੇ ਫਿਰ ਉਹਨਾਂ ਨੇ ਕੱਲ ਉਹੀ ਕੁਛ ਕਰ ਲੈਣਾ। ਕੈਪਟਨ ਨੇ ਕੀਤੀ ਦਿੱਲੀ ਵਿੱਚ ਆਪਣੀ ਪੇਸ਼ਕਾਰੀ। ਹਾਂਜੀ, ਪੇਸ਼ਕਾਰੀ ਇਹਨਾਂ ਨੇ ਕੋਈ ਸਟੇਜ ਤੋਂ ਮਤਲਬ ਕਿ ਕੋਈ ਗੀਤ ਗੂਤ ਜਾਂ ਰਸ ਸਕਿੱਟ ਨਹੀਂ ਪੇਸ਼ ਕੀਤੀ। ਦਰਅਸਲ ਇਹਨਾਂ ਨੇ ਮਤਲਬ ਕਿ ਪੈਨਲ ਬਣਿਆ ਹੋਇਆ ਜਿਹੜਾ, ਬਸ ਮੀਡੀਆ ਕਚਹਿਰੀ ਲੱਗੀ ਹੈ ਜੀ ਕਾਂਗਰਸ ਦੀ। ਕਿਉਂ ਗਈ? ਉਹ ਸੂਬੇਦਾਰ ਆ, ਕਚਹਿਰੀ ਲੱਗੀ। ਆਖੇ ਜੀ
ਦਰਬਾਰ ਲੱਗਾ ਕਾਂਗਰਸ ਦਾ। ਕਾਹਦਾ ਦਰਬਾਰ? 'ਚ ਪੈਨਲ ਬੈਠਾ ਇੱਕ 3 ਬੰਦਿਆਂ ਦਾ, ਸਧਾਰਨ ਲੀਡਰ ਉਹ ਆ ਜਿਵੇਂ ਦੇ ਇਹ ਆ, ਤੇ ਹੁਣ ਉੱਥੇ ਜਾ ਕੇ ਆਪਣੀਆਂ ਆਪਣੀਆਂ ਸ਼ਿਕਾਇਤਾਂ ਦੱਸਦੇ ਆ। ਜਿਵੇਂ ਛੋਟੇ ਹੁੰਦੇ ਆਪਾਂ ਸਕੂਲ ਦੇ ਵਿੱਚ ਇੱਕ ਦੂਜਿਆਂ ਦੀ ਸ਼ਿਕਾਇਤ ਲਾਇਆ ਕਰਦੇ ਸੀਗੇ, ਉਹ ਹਾਲ ਆ। ਅੱਛਾ, ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਵਾਰੀ ਸੀਗੀ। ਕੈਪਟਨ ਅਮਰਿੰਦਰ ਸਿੰਘ ਨੇ ਬਾਹਰ ਆ ਕੇ ਤੇ ਵੇਖੋ ਕੁਛ ਨਹੀਂ ਕਿਹਾ ਜਿਹਦੇ ਤੇ ਆਪਾਂ ਚਰਚਾ ਕਰ ਸਕੀਏ। ਉਹ ਆਪਣੇ ਕੋਲ ਕੋਈ ਵੀ ਤੱਥ ਨਹੀਂ ਹੈਗਾ, ਕੋਈ ਵੀ ਉਹਨਾਂ ਦਾ ਬਿਆਨ ਹੈ ਨਹੀਂਗਾ ਜਿਹਦੇ ਬਿਨਾਂ ਤੇ ਆਪਾਂ ਕੋਈ ਗੱਲਬਾਤ ਕਰ ਸਕੀਏ। ਪਰ ਜਿਹੜੇ ਸੋਰਸਸ ਨੇ, ਜਾਂ ਕਹਿ ਲਓ ਕਿ ਕਾਂਗਰਸ ਦੀ ਰਾਜਨੀਤੀ ਨੂੰ ਬਹੁਤ ਨੇੜਿਓਂ ਦੇਖਦੇ, ਵਿਚਾਰਦੇ, ਜਾਂ ਉਸ ਰਾਜਨੀਤੀ ਦਾ ਹਿੱਸਾ ਨੇ, ਉਹਨਾਂ ਦੇ ਹਵਾਲੇ ਨਾਲ ਇਹ ਖਬਰ ਆ ਰਹੀ ਆ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼ਿਕਾਇਤਾਂ ਲਾਈਆਂ ਨੇ ਅੰਦਰ। 3 ਘੰਟੇ ਇਹ ਗੁਫ਼ਤਗੂ ਚੱਲੀ ਆ, ਇਹ ਗੋਸ਼ਟੀ ਚੱਲੀ ਆ। ਉਹਦੇ ਵਿੱਚ ਮਤਲਬ ਕਿ ਜਿਹੜੇ ਇਹਨਾਂ ਦੇ ਵਿਰੋਧੀ ਇਸ ਟਾਈਮ, ਜਿਹੜੇ ਮਤਲਬ ਕਿ ਸਿੱਧੇ ਇਸ ਵੇਲੇ ਇਕੱਲੇ ਨੂੰ ਇਕੱਲਾ ਖੇਡ ਰਹੇ ਆ, ਤਾਂ ਉਹਨਾਂ ਦੀ ਕਾਰਗੁਜ਼ਾਰੀ ਨਾਲ ਜੁੜੀਆਂ ਜਿਹੜੀਆਂ ਫਾਈਲਾਂ ਸੀ ਕੈਪਟਨ ਲੈ ਕੇ ਗਏ ਸੀ। ਦੂਜੀ ਚੀਜ਼ ਕਿ ਦੇਖੋ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਵੀ ਬਹੁਤੇ ਨਹੀਂ ਭੁਗਤੇ। ਨੰਬਰ 2 ਜਿਹੜੀ ਮਹੱਤਵਪੂਰਨ ਗੱਲ ਨਿਕਲ ਕੇ ਆ ਰਹੀ ਆ ਕਿ ਸਿੱਧੂ ਦੇ ਵਿਰੋਧ ਦੇ ਵਿੱਚ ਵੀ ਕੁਝ ਆਗੂ ਖੜੇ ਨਜ਼ਰ ਆਏ ਆ। ਮਤਲਬ ਕਿ ਜੇ ਕਹਿ ਲਈਏ ਕਿ ਜਿਹੜੇ ਕੈਪਟਨ ਦੇ ਉਲਟ ਆ, ਉਹ ਸਾਰੇ ਸਿੱਧੂ ਦੇ ਨਾਲ ਵੀ ਹੈ ਨਹੀਂ। ਸਿੱਟਾ ਇਹ ਨਿਕਲਦਾ ਹੈ ਕਿ ਸਿੱਧੂ ਦੇ ਨਾਲ ਵੀ ਹੈ ਨਹੀਂਗੇ। ਹਾਂ, ਉਹਨਾਂ ਦੇ ਇਸ ਟਾਈਮ ਆਪਣੇ ਮੁੱਦੇ ਆ, ਜਿੱਦਾਂ ਜਿਹੜੇ ਦਲਿਤਾਂ ਦੀ ਨੁਮਾਇੰਦਗੀ ਕਰਦੇ ਆ, ਉਹਨਾਂ ਤੇ ਆਪਣੇ ਭਾਈਚਾਰੇ ਲਈ ਕੁਝ ਕਰਨ ਦਾ ਦਬਾਅ ਆ। ਜਿਹੜੇ ਬੇਅਦਬੀ ਜਾਂ ਪੰਥਕ ਮੁੱਦਿਆਂ ਤੇ ਲੋਕਾਂ ਦੇ ਨਾਲ ਵਾਅਦੇ ਕਰਦੇ ਰਹੇ ਆ, ਉਹਨਾਂ ਤੇ ਆਪਣਾ ਇੱਕ ਵੱਖਰਾ ਦਬਾਅ ਆ। ਸੋ ਮਤਲਬ ਕਿ ਉਹਨਾਂ ਚੀਜ਼ਾਂ ਦਾ ਜ਼ਿਆਦਾ ਪ੍ਰਭਾਵ ਹੈ ਇਸ ਟਾਈਮ, ਜੇ ਆਪਾਂ ਦੇਖੀਏ ਜੋ ਸੋਰਸਸ ਕਹਿ ਰਹੇ ਆ, ਜੇ ਆਪਾਂ ਉਹਨਾਂ ਤੇ ਯਕੀਨ ਕਰੀਏ। ਹੁਣ ਹੱਲ ਕਿਵੇਂ ਹੋ ਸਕਦਾ, ਉਸ ਫਾਰਮੂਲੇ ਤੇ ਵਿਚਾਰ ਕੀਤਾ ਜਾ ਰਿਹਾ। ਦੇਖੋ ਕਹਿੰਦੇ ਆ ਕਿ 2 ਡਿਪਟੀ ਚੀਫ ਮਿਨਿਸਟਰ ਲਾਏ ਜਾ ਸਕਦੇ ਆ ਜੀ। ਉਹਦੇ 'ਚ ਇੱਕ ਦਲਿਤ ਭਾਈਚਾਰੇ 'ਚੋਂ ਕੋਈ ਲੀਡਰ ਹੋ ਸਕਦਾ, ਇੱਕ ਹਿੰਦੂ ਭਾਈਚਾਰੇ 'ਚੋਂ ਕੋਈ ਲੀਡਰ ਹੋ ਸਕਦਾ ਆ। ਅੱਛਾ, ਫਿਰ ਇਸ ਤੋਂ ਇਲਾਵਾ ਮਤਲਬ ਕਿ ਜਿਹੜੇ ਕਾਰਜਕਾਰੀ ਪ੍ਰਧਾਨ ਆ, ਉਹਦੇ ਸਮੇਤ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਚੋਣ ਪ੍ਰਚਾਰ ਦੀ ਕਮਾਨ ਦਿੱਤੀ ਜਾ ਸਕਦੀ ਆ। ਮਤਲਬ ਕਿ ਇਹੋ ਜਿਹੀਆਂ ਖਬਰਾਂ ਆ ਰਹੀਆਂ ਕਿ ਕਾਰਜਕਾਰੀ ਪ੍ਰਧਾਨ ਸਮੇਤ ਸਿੱਧੂ ਨੂੰ ਪੰਜਾਬ ਕਾਂਗਰਸ ਚੋਣ ਪ੍ਰਚਾਰ ਦਾ ਮੁਖੀ ਲਾਇਆ ਜਾ ਸਕਦਾ। ਬਹੁਤ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਹੈ ਕਿ ਸਿੱਧੂ ਦੇ ਨਾਲ ਬੇਸ਼ੱਕ ਕੋਈ ਵੱਡਾ ਧੜਾ ਨਹੀਂ ਸੀ, ਕੋਈ ਬਹੁਤਾ ਵੱਡਾ ਸਮਰਥਨ ਨਹੀਂ ਸੀਗਾ, ਕੁਝ ਵਿਧਾਇਕ ਸੀਗੇ ਜਾਂ ਉਹ ਖੁਦ ਸੀਗਾ, ਤਾਂ ਉਹ ਜੇ ਮੰਨ ਲਓ ਕੋਈ ਫਾਰਮੂਲਾ ਇਸ ਤਰ੍ਹਾਂ ਦਾ ਜਿਹੜਾ ਹੁਣ ਨਿਕਲ ਕੇ ਆ ਰਿਹਾ ਸੋਰਸਸ ਦੇ ਹਵਾਲੇ ਨਾਲ, ਜੇ ਉਹ ਸੱਚਮੁੱਚ ਸਿੱਧੂ ਤੇ ਢੁੱਕ ਜਾਂਦਾ ਹੈ, ਉਹ ਗੁਣਾ ਪੈ ਜਾਂਦਾ, ਤੇ ਆਪਾਂ ਕਹਾਂਗੇ ਕਿ ਸਿੱਧੂ ਬਹੁਤ ਕੁਝ ਲੈ ਕੇ ਗਿਆ। ਪਰੰਤੂ ਉਹਦੀ ਰਾਜਨੀਤਿਕ ਅਚੀਵਮੈਂਟ ਆ। ਤੇ ਪੰਜਾਬ ਲਈ ਕੀ ਨਿਕਲਦਾ ਉਹ ਤਾਂ ਇਸ ਮੰਥਨ ਦੇ ਰੇੜਕੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਰਿੜਕ ਰਿੜਕ ਕੇ ਇਹਦੇ 'ਚੋਂ ਕੀ ਮੱਖਣ ਨਿਕਲਦਾ। ਸੋ ਬਹਰਹਾਲ ਆਹ ਹੀ ਚੀਜ਼ਾਂ ਜਿਹੜੀਆਂ ਅੰਦਰੋਂ ਆਪਾਂ ਸੁਣ ਸਕੇ ਹਾਂ, ਜੋ ਸੋਰਸ ਦੇ ਹਵਾਲੇ ਦੇ ਨਾਲ ਕਿ ਇਹੀ ਗੱਲਾਂ ਤੇ ਜ਼ਿਆਦਾ ਮੱਥਾ ਖਪਾਈ ਕਰ ਰਹੇ ਨੇ ਕਾਂਗਰਸੀ ਇਨਵੋਲਵ ਨੇ। ਖੁਦ ਕਹਿੰਦੇ ਆ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਕੀਤੀ ਹੈ। ਮਤਲਬ ਕਿ ਕਾਫੀ ਐਕਟਿਵ ਹੈਗਾ ਆ ਉਹਨਾਂ ਦਾ ਆਲਾ ਕਮਾਨ, ਕਾਫੀ ਐਕਟਿਵ ਹੈਗਾ। ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਵੀ ਮਿਲੇ ਨੇ, ਦੂਲੋ ਵੀ ਮਿਲੇ ਆ, ਸਾਰਿਆਂ ਦੀ ਗੱਲਬਾਤ ਉਹਨਾਂ ਸੁਣ ਲਈ ਆ। ਅੰਤਮ ਨਿਰਣਾ ਕਹਿੰਦੇ ਆ ਕਿ ਛੇਤੀ ਜਿਹੜਾ ਉਹ ਲੈ ਲਿਆ ਜਾਏਗਾ। ਪਰ ਇਸ ਦਰਮਿਆਨ ਇੱਕ ਵੱਡੀ ਖਬਰ ਇਹ ਨਿਕਲੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਬਿਮਾਰੀ ਹੈ ਇਸ ਟਾਈਮ, ਕਿਉਂਕਿ ਕੱਲ ਪ੍ਰਨੀਤ ਕੌਰ ਨੇ ਹਮਲਾ ਕੀਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਸਿੱਧੂ ਆਪਣੇ ਇਲਾਕੇ 'ਚ ਜਾ ਕੇ ਦੇਖੇ। ਮਤਲਬ ਕਹਿਣ ਦਾ ਭਾਵ ਸੀ ਕਿ ਪਟਿਆਲੇ 'ਚ ਬੈਠਾ ਇੱਥੇ ਟਵੀਟ ਕਰੀ ਜਾਂਦਾ। ਤਾਂ ਬੀਬੀ ਸਿੱਧੂ ਨੇ ਇਸ ਦੌਰਾਨ ਇਹ ਗੱਲ ਆਖੀ ਆ ਕਿ ਬੀਬੀ ਜੀ ਤੁਸੀਂ ਆ ਕੇ ਮੈਡੀਕਲ ਰਿਪੋਰਟਾਂ ਦੇਖ ਸਕਦੇ ਹੋ। ਸਿੱਧੂ ਇੱਕ ਜਾਨਲੇਵਾ ਬਿਮਾਰੀ ਤੋਂ ਪੀੜਤ ਆ ਤੇ ਆਪਣੇ ਪੁਸ਼ਤੈਨੀ ਘਰ ਦੇ ਵਿੱਚ ਰਹਿ ਕੇ ਉਸ ਬਿਮਾਰੀ ਦੇ ਨਾਲ ਫਾਈਟ ਕਰ ਰਿਹਾ। ਇਹ ਇੱਕ ਨਵੀਂ ਇੱਕ ਗੱਲ ਆ ਜਿਹਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਕਿ ਐਸੀ ਕਿਹੜੀ ਬਿਮਾਰੀ ਹੈ। ਖੈਰ ਇਹ ਆਪਾਂ ਦੇਖ ਸਕਦੇ ਹਾਂ ਕਿ ਕੋਈ ਵੀ ਬੀਬੀ, ਕਿਸੇ ਦੀ ਵੀ ਬੀਬੀ ਆਪਾਂ ਪੰਜਾਬ 'ਚ ਦੇਖ ਸਕਦੇ ਕਿ ਇੰਨਾ ਵੱਡਾ ਕੋਈ ਝੂਠ ਨਹੀਂ ਬੋਲਦਾ, ਬਿਮਾਰੀ ਦਾ ਝੂਠ ਨਹੀਂ ਬੋਲ ਸਕਦੀ। ਤਾਂ ਕੁਛ ਨਾ ਕੁਛ ਤਾਂ ਹੈ ਕਿ ਸਿੱਧੂ ਫੈਮਿਲੀ ਦੇ ਵਿੱਚ ਬਿਮਾਰੀ ਜਿਹੜੀ ਹੈ ਉਹ ਇਸ ਟਾਈਮ ਲੱਗਦਾ ਕਿ ਹੈਗੀ ਆ, ਪਰ ਉਹ ਕਿਹੜੀ ਹੈ ਉਹਦੇ ਕਿਆਪੇ ਲਾਏ ਜਾ ਰਹੇ ਨੇ। ਖੈਰ ਦੁਆ ਕਰਦੇ ਹਾਂ ਸਾਰੇ ਠੀਕ ਠਾਕ ਰਹਿਣ ਜੀ। ਜੀ, ਖਾਸ ਕਰਕੇ ਜਦੋਂ ਜਾਨਲੇਵਾ ਸ਼ਬਦ ਵਰਤਿਆ ਜਾਂਦਾ ਤੇ ਫਿਰ ਬੰਦਾ ਹੋਰ ਜ਼ਿਆਦਾ ਸੋਚਣ ਲੱਗ ਜਾਂਦਾ ਹੈ ਵੀ ਇਹ ਕੀ ਚੀਜ਼ ਹੋ ਸਕਦੀ ਆ। ਜੂਹੀ ਚਾਵਲਾ ਦੀ ਪਟੀਸ਼ਨ ਮੈਡਮ ਨੂੰ ਪਈ ਕਹਿੰਦੇ ਪੁੱਠੀ।
ਹਾਂਜੀ, ਇਹ ਬੀਬੀ ਵੀ ਜਿਹੜੀ ਹੈ ਨਾ, ਜਿਹੜਾ ਹੈਗਾ ਸਤਿਗੁਰ ਜੱਗੀ, ਉਹਦੇ ਨਾਲ ਫੋਟੋਆਂ 'ਚ ਦਿਖ ਪੈਂਦੀ ਆ। ਥੋੜ੍ਹੀ ਕਹਿ ਲਓ ਕਿ ਇਹ ਵੀ ਰਾਈਟ ਵਿੰਗ ਵੱਲ ਆ। ਅਤੇ ਇਸ ਬੀਬੀ ਨੇ ਇੱਕ ਕਮਾਲ ਦੀ ਗੱਲ ਕੀਤੀ ਕਿ 5G ਦੇ ਉਲਟ, ਜਿਹਦੀ ਟੈਸਟਿੰਗ ਸ਼ੁਰੂ ਹੋ ਚੁੱਕੀ ਹੈ ਇੰਡੀਆ ਦੇ ਵਿੱਚ। ਵੈਸੇ ਜਦੋਂ ਫੋਟੋਆਂ ਪਾਈਆਂ ਜਾ ਰਹੀਆਂ ਸੀ ਧੜੱਲੇ ਦੇ ਨਾਲ ਪੰਛੀ ਮਰਿਆਂ ਦੀਆਂ, ਜਿਹੜੀਆਂ ਕਿ ਤਮਿਲਨਾਡੂ ਦੀਆਂ ਸੀ 2015 ਦੀਆਂ, ਫਿਰ ਉਸ ਟਾਈਮ ਟੈਸਟਿੰਗ ਨਹੀਂ ਸੀਗੀ, ਟੈਸਟਿੰਗ ਬਾਅਦ 'ਚ ਇਹਨਾਂ ਨੇ ਸ਼ੁਰੂ ਕੀਤੀ ਹੈ, ਅਤੇ ਉਸ ਤੋਂ ਬਾਅਦ ਉਹ ਤਸਵੀਰਾਂ ਵੀ ਨਹੀਂ ਪਈਆਂ, ਦੇਖ ਲਓ। ਖੈਰ ਚਲੋ, ਇਹਨਾਂ ਨੇ ਟੈਸਟਿੰਗ ਨੂੰ ਚੈਲੰਜ ਕੀਤਾ ਕਿ ਇਹਦੇ ਨਾਲ ਕੀ ਹੋਣਾ ਜੀ, 100 ਗੁਣਾ ਸਪੀਡ ਵੀ ਵੱਧ ਜੂ ਅਤੇ ਮਤਲਬ ਕਿ ਰੇਡੀਏਸ਼ਨ ਵੀ ਵੱਧ ਜਾਏਗੀ। ਉਹ ਆਪਾਂ ਨੂੰ ਸਭ ਨੂੰ ਪਤਾ ਕਿ 5G ਦੇ ਵਿੱਚ ਟਾਵਰ ਵਗੈਰਾ ਜਿਹੜਾ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਏਗੀ। ਪਰੰਤੂ ਉਹ ਇੱਕ ਡਿਬੇਟਬਲ ਚੀਜ਼ ਆ ਕਿ ਰੇਡੀਏਸ਼ਨ ਦਾ ਕਿੰਨਾ ਕੁ ਖਤਰਾ ਹੈ। ਮਨੁੱਖ ਲਈ ਤਾਂ ਵੈਸੇ ਰਿਸਕ ਹੈ ਹੀ ਹੈ, ਸਾਰੀਆਂ ਚੀਜ਼ਾਂ ਇਹਨਾਂ ਟੈਕਨੋਲੋਜੀਆਂ ਤੋਂ ਤਾਂ ਹੈ ਹੀ ਹੈ। ਰੇਡੀਏਸ਼ਨ ਤਾਂ ਹਰੇਕ ਚੀਜ਼ ਤੋਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ। ਖੈਰ, ਤਾਂ ਇਸ ਬੀਬੀ ਨੇ ਚੈਲੰਜ ਕੀਤਾ ਸੀਗਾ, ਪਰ ਉਹ ਜੋ ਮਤਲਬ ਕਿ ਪਹਿਲਾਂ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੁਕਸਦਾਰ ਪਾਈ ਗਈ ਪਟੀਸ਼ਨ ਕੋਰਟ ਵੱਲੋਂ ਸੁਣਵਾਈ 'ਤੇ, ਜਿਹੜੀ ਪਿਛਲੀ ਸੁਣਵਾਈ ਹੋਈ ਹੈ। ਦੂਜੀ ਗੱਲ ਕਿ ਜਦੋਂ ਸੁਣਵਾਈ ਸ਼ੁਰੂ ਹੋਈ, ਤੇ ਅੱਜ ਕੱਲ੍ਹ ਤੁਹਾਨੂੰ ਪਤਾ ਵਰਚੁਅਲ ਸੁਣਵਾਈ ਹੁੰਦੀ ਆ ਨਾ ਜੀ, ਤਾਂ ਵਰਚੁਅਲ ਸੁਣਵਾਈ ਦੇ ਵਿੱਚ ਕੀ ਹੈ ਕਿ ਸੱਜਣ ਆ ਗਏ, ਬੰਨੋ ਕੀ ਆਏਗੀ ਬਰਾਤ, ਇਸ ਤਰ੍ਹਾਂ ਦਾ ਗਾਣਾ ਗਾਉਣ ਲੱਗ ਪਿਆ ਸੁਣਵਾਈ ਦੇ ਵਿੱਚ। ਉਹਨਾਂ ਆਖਿਆ ਇਹ ਕੌਣ ਹੈ, ਤੇ ਉਹ ਫੇਰ ਲੱਗ ਪਿਆ ਗੂੰਗਟ ਕੀ ਆੜ ਮੇ ਦਿਲ ਬਰਕਾ ਦਿਦਾਰ ਵਗੈਰਾ, ਜਿਸ ਤਰ੍ਹਾਂ ਵੀ ਹੈ। ਉਹ ਤੇ ਜੂਹੀ ਚਾਵਲਾ ਦੀਆਂ ਫਿਲਮਾਂ ਦੇ ਗਾਣੇ ਗਾਉਂਦਾ ਰਿਹਾ। ਜੱਜ ਜਿਹੜੇ ਸੀਗੇ ਸੁਣਵਾਈ ਕਰ ਰਹੇ ਨੇ ਆਖਿਆ ਇਹ ਕੌਣ ਆ ਬਦਤਮੀਜ਼ ਆਦਮੀ, ਆਖਿਆ ਲੱਭੋ ਤੇ ਇਹਦੇ ਤੇ ਕੇਸ ਦਰਜ ਕਰੋ। ਹੁਣ ਬਾਅਦ 'ਚ ਪਤਾ ਕੀ ਲੱਗਿਆ ਕਿ ਬੀਬੀ ਜੂਹੀ ਚਾਵਲਾ ਨੇ ਉਹ ਸੁਣਵਾਈ ਦਾ ਜਿਹੜਾ ਲਿੰਕ ਸੀਗਾ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਾ ਦਿੱਤਾ ਕਿ ਤੁਸੀਂ ਸੁਣਵਾਈ ਲਈ ਜੁੜੋ, ਤੇ ਵਿੱਚ ਕੋਈ ਆ ਗਿਆ, मतलब कि एम ही आ गया, शामिल हो गया। मैम जी ही नहीं दिख रही, जी मैं तो उनको देखने आया। उन्होंने आख्या कि तमाशा चल रहा है, तो फिल्म चल रही है। सो इस करके जज तो पहले ही पिछली सुनवाई से दुखी होए पे सीगे, ऐतकी उन्होंने आ सुनवाई कर दिया, उस पटीशन को खारिज कर दिता। उन्होंने कहा मैडम जी पहला सरकार को जाओ, सरकार किसी नीति को लैके आउंदी है, सब कुछ सोच के विचार के लैके आउंदी है, क्योंकि वो जनता है, वो ही देश है। जे तुहाडी गल वो नहीं सुनते जी कोई इतफाकन, वैसे तो बहस का विषय है ही है, मैं जिवें तुहानूं कहा कि दोहां पासियां तो दलीलां आउंदियां ने, तां कहण दा मतलब ये है कि वो कहंदे तुसीं सरकार कोल जाओ, जे सरकार नहीं सुनेगी तद तुसीं कोर्ट दे विच आओ, वेलकम है, तुसीं सिद्धे नहीं जे आ सकदे। दूजी गल उन्हें आख्या बीबी जी जिहड़ी ये पटीशन है ना, ये सारा कुछ तुसीं जिहड़ा कीता है लगदा इहो आ कि पब्लिसिटी पब्लिसिटी पब्लिसिटी। तां हुण इहदी इवज़ दे विच सिर्फ तो सिर्फ 20 लाख रुपया तुहानूं जुर्माना किया जाता, जाओ घर में चले जाओ चुप करके। जी जी जी। अगली मिंटू जी गल करिए अमनदीप गोरा गिल का बयान, सुखपाल खैरा कदे भी कांग्रेस का वफादार नहीं बन सकता, उन तो सारी पार्टी वाले कह के सेम बयान दा सकते हैं। गोरा गिल जी है ना जिहड़े, ये असल दे विच राणा गुरजीत के वफादार है। वफादार तुहानूं पता ही है, कोई ना कोई किसी ना किसी का हुंदा ही है। अजकल यही चीज़ चल रही है। इन्होंने तो जिदन ये शामिल होए ना पार्टी च, उदों एक दिन पहला ही कह लो कि खुलासा कर दिता सी, इत्थों तक चैलेंज किया सीगा कि सुखपाल खैरा तू लाइव हो ते दस के तू थुक के चट्टना 6 तरीक तो पहला। ते कमाल की गल है कि 6 तरीक तो पहला ही वो पार्टी ज्वाइन कर जाते हैं कांग्रेस। खैर उन्होंने कहा यह हल्का इंचार्ज ने भुलत्थ दे, कले राणा गुरजीत के वफादार नहीं है, भुलत्थ दे हल्का इंचार्ज ने कहते कि कदे वफादार नहीं जे बन सकता। खैरा हमेशा अपने निजी फायदे लेंदा है, ते नाल वो कहते हैं कैप्टन साहब भुलत्थ की जमीनी हकीकत जान के सुखपाल खैरे नूं शामिल करवाओ। मतलब कि जमीनी पद्धर से जिहड़ा कांग्रेस का केडर है वो इस गल दे विच राजी नहीं, जे उन्होंने कहने का मतलब है। ते नाल उन्होंने कहा ऑफिशियली कांग्रेस ने हाले सुखपाल खैरे नूं ज्वाइनिंग नहीं करवाई। ये बड़ा खुलासा है उन्होंने कि ऑफिशियली हाले ज्वाइनिंग नहीं हुई। खैर देखो ये विरोध विराध तो हुंदे ही आ, जदों भी कोई पाला बदलदा आ हुंदे ही आ। क्यों? क्योंकि राणा गुरजीत ने भुलत्थ हलके दे विच अपने खेडण वास्ते जां अपना कोई बल्लेबाज उत्ते उतारन वास्ते पिच तैयार की थी। सुखपाल खैरा फिर आ गया, तो सुखपाल खैरे ने आउंदे ही
ਅੱਜ ਪੰਕਜ ਦੇ ਨਾਲ ਇੰਟਰਵਿਊ ਸੀਗੀ ਉਹਦੀ ਇੱਕ ਚੈਨਲ ਵਾਸਤੇ, ਤੇ ਉਹਨੇ ਕਹਿ ਦਿੱਤਾ ਕਿ ਮੈਂ ਭਲੱਥ ਤੋਂ ਹੀ ਇਲੈਕਸ਼ਨ ਲੜਾਂਗਾ। ਮਤਲਬ ਇਹਨਾਂ ਨੂੰ ਤਾਂ ਪੈ ਗਏ ਪਿੱਛੂ। ਵੈਸੇ ਇਹਨਾਂ ਨੇ ਮਿਹਨਤ ਕੀਤੀ ਹੈ, ਕਿਉਂਕਿ 2019 ਇਲੈਕਸ਼ਨ ਸੀ ਜਿਹੜਾ ਜਨਰਲ ਇਲੈਕਸ਼ਨ ਸੀਗਾ, ਉਹਦੇ ਵਿੱਚ ਭਲੱਥ 'ਚੋਂ ਵੋਟ ਵਧੀ ਹੈ ਮੈਨੂੰ ਲੱਗਦਾ। ਇਹਨਾਂ ਮੈਨੂੰ ਐਗਜ਼ੈਕਟ ਤੇ ਨਹੀਂ ਫਿਗਰ ਦਾ ਪਤਾ, ਮੈਂ ਐਵੇਂ ਕਹਾਂ, ਇਹਨਾਂ ਦਾ ਹੀ ਕਹਿਣਾ ਦਾਵਾ ਹੈ ਕਿ ਵਧੀ ਹੈ। ਤੇ ਖੈਰ ਇਹ ਕਹਿੰਦੇ ਕਿ ਅਸੀਂ ਮਿਹਨਤ ਕੀਤੀ ਆ ਤੇ ਹੁਣ ਖੁਦ ਮੁਖਤਿਆਰੀ ਫਿਰ ਆ ਗਈ, ਅਸੀਂ ਖੁਦ ਬਖੁਦ ਤੇ ਅਸੀਂ ਕਿੱਧਰ ਨੂੰ ਜਾਈਏ ਹੁਣ। ਅੱਛਾ ਹੁਣ ਦੇਖੋ, ਸੁਖਪਾਲ ਖਹਿਰੇ ਦਾ ਇਹ ਰੇੜਕਾ ਤੇ ਰਹਿਣਾ ਹੀ ਆ, ਕਿਉਂਕਿ ਰਾਣਾ ਗੁਰਜੀਤ ਤੇ ਸੁਖਪਾਲ ਖਹਿਰਾ ਦੋਵੇਂ ਵੱਖੋ ਵੱਖਰੇ ਧੁਰਿਆਂ ਤੇ ਖੜੇ ਮਿਲਣਗੇ ਤੁਹਾਨੂੰ। ਦੋਵਾਂ ਦਾ ਇਹ ਕਾਂਟੋ ਕਲੇਸ਼ ਅੱਗੇ ਵੀ ਜਾਰੀ ਰਹੇਗਾ। ਅੱਜ ਇੱਕ ਮੈਂ ਸੁਣ ਰਿਹਾ ਸੀ ਇੰਟਰਵਿਊ, ਉਹਦੇ 'ਚ ਸੁਖਪਾਲ ਖਹਿਰਾ ਖੁਦ ਕਹਿ ਰਹੇ ਆ ਕਿ ਜਿਹੜਾ ਉਹ ਡਰੱਗ ਵਾਲਾ ਕੇਸ ਮੇਰਾ ਮਤਲਬ ਕਿ ਖੁੱਲਿਆ ਸੀਗਾ, ਉਹਦੇ 'ਚ ਇਸੇ ਮੰਤਰੀ ਦਾ ਮਤਲਬ ਕਿ ਹੱਥ ਸੀ ਉਸ ਟਾਈਮ ਦਾ, ਜਿਹੜਾ ਮੰਤਰੀ ਹੈ ਸਾਬਕਾ ਮੰਤਰੀ। ਤੇ ਵੇਖ ਲਓ ਕਿ ਉਹਨਾਂ ਦੀ ਗੱਲ ਜਿਹੜੀ ਆ ਉਹ ਗਾਂ ਕਿਵੇਂ ਸੂਤ ਆਏਗੀ। ਦੂਜੀ ਚੀਜ਼ ਜਿਹੜੀ ਆ, ਜਿਹੜੀ ਵੇਖਣ ਵਾਲੀ ਹੈ ਇਸ ਮੁੱਦੇ ਤੇ, ਜੇ ਤੁਸੀਂ ਬਰੀਕੀ ਨਾਲ ਦੇਖੋਗੇ, ਅੱਛਾ ਨੋਟ ਕਰੋ ਉਹ ਤਸਵੀਰਾਂ ਜਿਹਦੇ ਵਿੱਚ ਜਿਹੜੀ ਜੁਆਇਨਿੰਗ ਹੋ ਰਹੀ ਹੈ ਉਹ ਕਿੱਥੇ ਹੋ ਰਹੀ ਆ, ਹੈਲੀਪੈਡ ਤੇ। ਤਸਵੀਰਾਂ ਦੇਖੀਆਂ ਨਾ ਤੁਸੀਂ, ਹੈਲੀਪੈਡ ਤੇ। ਤੇ ਖੁਦ ਸੁਖਪਾਲ ਸਿੰਘ ਖਹਿਰਾ ਕਹਿੰਦਾ ਆ ਕਿ ਯਕਦਮ ਮੈਨੂੰ ਫੋਨ ਆਇਆ ਜੀ, ਤੇ ਕੈਪਟਨ ਸਾਹਿਬ ਕਹਿੰਦੇ ਕਿ ਤੁਸੀਂ ਮਾਈਂਡ ਨਾ ਕਰੋ ਤੇ ਆ ਜਾਓ, ਅੱਜ ਹੀ ਇਹ ਕੰਮ ਨਿਬੇੜ ਲਈਏ। ਕਹਿੰਦੇ ਅੱਧੀ ਹੋਈ ਤਰ੍ਹਾਂ ਦੀ, ਉਹ ਕਹਿੰਦੇ ਨਾ ਪੈਰ ਜੁੱਤੀ ਨਾ ਪਾਵਾਂ, ਤੇ ਕਹਿੰਦੇ ਕਿ ਫਿਰ ਅਸੀਂ ਕਹਿਣਾ ਥੋੜੀ ਨਾ ਮੋੜ ਸਕਦੇ ਸੀ, ਆ ਗਏ ਅਸੀਂ, ਆਣਾ ਪਿਆ। ਹੁਣ ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਕਾਹਲੀ 'ਚ ਇਹ ਕਦਮ ਚੁੱਕਿਆ ਗਿਆ। ਰਾਣਾ ਗੁਰਜੀਤ ਆ ਜਿਹੜਾ, ਉਹ ਪਿਛਲੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਦੇ ਖਿਲਾਫ ਵੀ ਬੋਲਿਆ ਨਸ਼ੇ ਦੇ ਮੁੱਦੇ ਤੇ। ਉਹਨੇ ਆਖਿਆ ਕਿ ਚਿੱਟਾ ਇੱਥੇ ਸ਼ਰੇਆਮ ਵੇਖਦਾ ਆ, SSP ਨੂੰ ਮੈਂ ਕਿਹਾ, ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਮਤਲਬ ਕਿ ਇੱਕ ਤਾਂ ਕਿ ਰਾਣਾ ਗੁਰਜੀਤ ਦੇ ਬਰੋਬਰ ਆ ਕੇ ਸ਼ਰੀਕ ਬਿਠਾ ਦਿੱਤਾ ਕੈਪਟਨ ਨੇ। ਦੂਜਾ ਕਿ ਦਿੱਲੀ 'ਚ ਉਡਾਰੀ ਭਰਨ ਤੋਂ ਪਹਿਲਾਂ, ਦਿੱਲੀ 'ਚ ਪਹੁੰਚਣ ਤੋਂ ਪਹਿਲਾਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਕਿ 3 ਵਿਧਾਇਕ ਵਿਰੋਧੀ ਖੇਮੇ ਦੇ ਮੈਂ ਪੱਟ ਕੇ ਲੈ ਆਂਦੇ ਆ। ਜੇ ਮੇਰਾ ਹਾਲੇ ਵੀ ਪੰਜਾਬ 'ਚ ਕੋਈ ਸਿੱਕਾ ਚੱਲਦਾ ਆ, ਆਧਾਰ ਆ, ਜਾਂ ਕਹਿ ਲਓ ਕਿ ਹਾਲੇ ਤੇ ਜੱਟ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ। ਕਹਿਣ ਦਾ ਮਤਲਬ ਇਹ ਆ ਕਿ ਆਹ ਜਿਹੜਾ ਮੈਸੇਜ ਸੀਗਾ ਉਹਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਸਰ ਵੀ ਪਾਇਆ। ਕਿਤੇ ਜਿਹੜੇ ਖਹਿਰੇ ਨੂੰ ਚਾਹੁਣ ਵਾਲੇ ਸੀ ਉਹਨਾਂ ਦੀ ਬੜੀ ਗਿਣਤੀ ਹੁੰਦੀ ਸੀ, ਕਿਤੇ ਖਹਿਰਾ ਨਿਸ਼ਾਨੇ ਤੇ ਆ ਗਿਆ ਤੇ ਇਹਦੀ ਬੱਲੇ ਬੱਲੇ ਹੋ ਗਈ। ਖੁਦ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਇਸ ਮੁੱਦੇ ਤੇ, ਤਾਂ ਤੁਸੀਂ ਸਮਝ ਲਓ ਕਿ ਕਿੰਨੇ ਨਿਸ਼ਾਨੇ ਲਾ ਗਿਆ ਇੱਕੋ ਵੇਲੇ ਕੈਪਟਨ ਅਮਰਿੰਦਰ ਸਿੰਘ। ਔਰ ਵੱਡਾ ਨਿਸ਼ਾਨਾ ਇਹ ਆ ਕਿ ਕੱਲ ਨੂੰ ਥਾਪੀ ਦੇ ਕੇ ਖਹਿਰੇ ਵਰਗੀ ਮਿਜ਼ਾਈਲ ਜੇ ਸਿੱਧੂ ਦੇ ਘਰ ਨੂੰ ਸਿੱਧੀ ਕਰ ਦਿੱਤੀ ਜਾਂਦੀ ਆ, ਫਿਰ ਵੇਖਿਓ ਕਿ ਜਿਸ ਤਰ੍ਹਾਂ ਪਟਾਕੇ ਚੱਲਦੇ। ਸੋ ਆਤਿਸ਼ਬਾਜ਼ੀ ਪੂਰੀ ਦੇਖਣ ਨੂੰ ਮਿਲੂਗੀ। ਸੋ ਪਤਾ ਨਹੀਂ ਹੁਣ ਖਹਿਰੇ ਨੇ ਇਸ ਪੂਰੇ ਕਾਸੇ ਦੇ ਵਿੱਚ ਕੀ ਖੱਟਿਆ ਹੈਗਾ, ਇਹਨੂੰ ਮਿਲੂਗਾ ਕੁਛ ਕਿ ਨਹੀਂ ਮਿਲੂਗਾ। ਨਹੀਂ ਇਹਨੂੰ ਦੇਖੋ ਕੀ ਖੱਟਿਆ, ਮੈਂ ਤੇਰੀ ਹੀਟ ਬਣ ਕੇ, ਉਹ ਤੇ ਬਾਅਦ ਦੀਆਂ ਗੱਲਾਂ ਨੇ ਨਾ। ਪਰ ਜਿਹੜਾ ਇਸ ਟਾਈਮ ਕਮਾਈ ਕਰ ਗਿਆ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਆ। ਤੇ ਜਿਹੜੇ ਨਾਲ 2 ਗਏ ਆ ਉਹਨਾਂ ਦਾ ਤਾਂ ਅੱਜ ਹੀ ਭਵਿੱਖ ਲਿਖਿਆ ਗਿਆ ਕਿ ਉਹਨਾਂ ਨੂੰ ਤਾਂ ਕਿਸੇ ਨੇ ਪੰਚਾਇਤ ਮੈਂਬਰ ਨਹੀਂ ਗਾਹ ਬਣਾਉਣਾ, ਪਰ ਉਹ ਵੀ ਨਾਲ ਲੈ ਗਿਆ ਸੁਖਪਾਲ ਖਹਿਰਾ, ਉਹ ਆਪਣੇ ਆਪ ਨੂੰ ਮਜ਼ਬੂਤ ਕਰ ਗਿਆ। ਸੋ ਬਾਕੀ ਜਿਹੜੀ ਗੱਲ ਆ ਕਿ ਭਲੱਥ ਦੇ ਵਿੱਚ ਵੀ ਫਾਈਟ ਜਿਹੜੀ ਆ ਉਹ ਵੇਖਣ ਨੂੰ ਮਿਲੇਗੀ। ਔਰ ਤੀਜਾ ਨਿਸ਼ਾਨਾ ਵੀ ਇਹਦੇ 'ਚ ਹੈਗਾ ਕਿ ਬੀਬੀ ਜਿਹੜੀ ਹੈਗੀ ਆ ਜਗੀਰ ਕੌਰ, ਉੱਥੋਂ ਟਿਕਟ ਮਿਲਣੀ ਆ ਉਹਨੂੰ ਤਕਰੀਬਨ, ਉਹਨੇ ਆਪਦੀ ਸਥਿਤੀ ਅੱਗੇ ਨਾਲੋਂ ਸੁਧਾਰੀ ਆ। ਉਹ ਤਾਂ ਆਪ ਹੁਣ SGPC ਦੀ ਪ੍ਰਧਾਨ ਆ। ਨਵੰਬਰ ਦੇ ਵਿੱਚ ਸ਼ਾਇਦ ਉਹ ਫੇਰ ਦੁਬਾਰਾ ਬਣ ਜਾਵੇ। ਜੇ ਉਹ ਦੁਬਾਰਾ ਬਣ ਜਾਂਦੀ ਆ ਤਾਂ ਉੱਥੇ ਮਤਲਬ ਕਿ ਕੋਈ ਇਹਨਾਂ ਦਾ ਕੈਂਡੀਡੇਟ ਜਿਹੜਾ ਘਰ ਦਾ ਜੀ ਹੋ ਸਕਦਾ। ਤਾਂ ਜਦੋਂ ਘਰ ਦਾ ਜੀ ਖਲੋਤਾ ਹੋਊਗਾ, ਸੁਖਪਾਲ ਸਿੰਘ ਖਹਿਰੇ ਵਰਗਾ ਖਿਡਾਰੀ ਹੋਊਗਾ, ਤਾਂ SGPC ਦੀ ਜਿਹੜੀ ਪ੍ਰਧਾਨ ਆ ਬੀਬੀ, ਉਹ ਵੀ ਉੱਥੇ ਮਤਲਬ ਕਿ ਉਲਝੂਗੀ ਆਪਣੇ ਹਲਕੇ 'ਚ। SGPC ਦਾ ਤੁਹਾਨੂੰ ਪਤਾ ਹੀ ਹੈ, ਜਿਹੜਾ ਪ੍ਰਧਾਨ ਹੁੰਦਾ ਉਹਦਾ ਪੂਰੇ ਸਿੱਖ ਵੋਟ ਬੈਂਕ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਹੀ ਅਸਰ ਹੁੰਦਾ ਹੈ। ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਇਹਨਾਂ ਨੇ ਕੁਝ ਖੱਟਿਆ ਜਾਂ ਨਹੀਂ ਖੱਟਿਆ ਪਤਾ ਨਹੀਂ ਹੈ, ਪਰ ਕੈਪਟਨ ਅਮਰਿੰਦਰ ਸਿੰਘ ਤਾਂ ਇਸ ਮੂਵ ਦੇ ਨਾਲ ਪੂਰਾ ਫਾਇਦੇ 'ਚ ਆਇਆ ਹੀ ਹੈ। ਬਿਲਕੁਲ ਬਿਲਕੁਲ। ਕਹਿੰਦੇ ਪੰਜਾਬੀਓ, ਇਹ ਹੁਣ ਪਤਾ ਨਹੀਂ ਲਾਹਣਤਾ ਜਾਂ ਵੰਗਾਰ ਆ, 15,000 ਦੇ ਵਿੱਚੋਂ 11,000 ਛੱਪੜਾਂ ਦੇ ਉੱਤੇ ਕਬਜ਼ੇ। ਹਾਂਜੀ ਦੇਖੋ, ਇਹ ਇੱਕ ਨਾ ਮਾਮਲਾ ਗਿਆ ਵਾ NGT ਦੇ ਵਿੱਚ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ, ਮੇਰੇ ਖਿਆਲ ਦੇ ਨਾਲ HC ਅਰੋੜਾ ਜੀ ਨੇ ਖੜਿਆ ਵਾ। ਤੇ ਇਹਦੇ 'ਚ ਕਾਫੀ ਕੁਛ ਵੇਖਣ ਨੂੰ ਮਿਲ ਰਿਹਾ ਹੈ। ਮਤਲਬ ਕਿ ਤੁਹਾਨੂੰ ਯਾਦ ਹੋਣਾ ਕਿ ਫਰੀਦਕੋਟ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਉਹ ਜਿਹੜਾ ਕੀਮਤੀ ਜੰਗਲ ਸੀ, ਜੰਗਲਾਤ ਸੀਗੀ, ਤਾਂ ਉਹ
ਕਿਵੇਂ ਕੁਝ ਲੱਖ ਰੁਪਈਆ ਵਾਸਤੇ ਇਹਨਾਂ ਨੇ ਦਾਅ ਤੇ ਲਾ ਦਿੱਤਾ। ਉਸ ਤੋਂ ਬਾਅਦ ਫਿਰ ਕੁਝ ਪ੍ਰੇਮੀ ਆ ਜਿਹੜੇ ਵਾਤਾਵਰਨ ਪ੍ਰੇਮੀ ਆ ਉਹ ਇਕੱਠੇ ਹੋਏ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਖੈਰੇ ਵਰਗੇ ਬੰਦੇ ਜਾਂ ਕਹਿ ਲਓ ਕਿ ਸੰਧਵਾ ਵਰਗੇ ਬੰਦੇ ਹੁਣ ਇਹ ਵੀ ਚਾਹੀਦੇ ਆ ਸਾਰੀਆਂ ਪਾਰਟੀਆਂ 'ਚ। ਚਲੋ ਸਿਧਾਂਤਵਾਦੀ ਨਾ ਸਹੀ ਹੋ, ਸਿਧਾਂਤਵਾਦੀ ਰਾਜਨੀਤੀ ਤਾਂ ਹੁਣ ਰਹਿ ਹੀ ਨਹੀਂ ਗਈ ਇੰਡੀਆ ਦੇ ਵਿੱਚ, ਤਾਂ ਕਮ ਸੇ ਕਮ ਨਹੀਂ ਮਿਲਦੀ। ਪਰ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਜਿਹੜੇ ਓਵਰਆਲ ਮੁੱਦਿਆਂ ਨੂੰ ਜਾ ਕੇ ਪੈ ਜਾਂਦੇ ਆ। ਸੰਧਵਾ ਵੇਖ ਲਓ, ਆਪਣੇ ਕੋਲ ਕਿਸ ਤਰ੍ਹਾਂ ਦਾ ਵਿਧਾਇਕ ਹੈ, ਉਹਦਾ ਮਜ਼ਾਕ ਵੀ ਡਾਈਦਾ ਨਾ, ਪਾਈਐਮ ਗੌਰਮੈਂਟ ਤੇ ਫਲਾਂ ਕਹਿ ਕੇ। ਉਹ ਫਰੀਦਕੋਟ ਵੀ ਪਰੇ ਨਿਕਲ ਜਾਂਦਾ ਮੁੱਦਾ ਹੋਵੇ, ਜਲੰਧਰ ਵੀ ਚਲ ਜਾਂਦਾ, ਚੰਡੀਗੜ੍ਹ ਵੀ ਜਾ ਕੇ ਧਰਨਾ ਦੇ ਆਉਂਦਾ, ਇੱਧਰ ਸਾਡੇ ਮੁਕਤਸਰ ਪਾਣੀ ਪੂਣੀ ਆਇਆ ਹੋਵੇ ਇੱਧਰ ਵੀ ਆ ਕੇ DC ਨਾਲ ਲੜ ਪੈਂਦਾ। ਮਤਲਬ ਕਿ ਇਸ ਤਰ੍ਹਾਂ ਦੇ ਵਿਧਾਇਕ ਵੈਸੇ ਹੋਣੇ ਚਾਹੀਦੇ ਆ। ਇਹ ਤੇ ਹੈ ਬੋਲਣ ਵਾਲੇ। ਹੁਣ ਇਹ ਖਹਿਰਾ ਜਿਹੜਾ ਹੈ ਉਹ ਕੀ ਬੋਲੂਗਾ ਕਿ ਨਹੀਂ, ਇਹ ਇੱਕ ਵੱਡਾ ਸਵਾਲ ਰਹੇਗਾ। ਮਤਲਬ ਕਿ ਵੱਖ-ਵੱਖ ਮੁੱਦੇ ਜਿਹੜੇ ਚੁੱਕੇ, ਖਾਸ ਤੌਰ ਤੇ ਪੰਥਕ ਮੁੱਦੇ, ਸਿੱਖੀ ਦੇ ਮੁੱਦੇ, ਪੰਜਾਬ ਨਾਲ ਵਿਤਕਰੇ ਦੇ ਮੁੱਦੇ, ਉਹ ਕਾਂਗਰਸ 'ਚ ਰਹਿ ਕੇ ਚੁੱਕੇਗਾ ਕਿ ਨਹੀਂ, ਇਹ ਇੱਕ ਵੱਡਾ ਸਵਾਲ ਹੈ। ਪਰ ਇਸ ਤਰ੍ਹਾਂ ਦੇ ਵਿਧਾਇਕ ਜਿਹੜੇ ਆ, ਬੇਬਾਕ ਜਿਹੜੇ ਆ, ਉਹ ਰਹਿਣੇ ਚਾਹੀਦੇ ਆ। ਚਾਹੇ ਵਿਧਾਇਕ ਨਾ ਵੀ ਰਹਿਣ, ਬੇਬਾਕੀ ਰਹਿਣੀ ਚਾਹੀਦੀ ਆ, ਦਲੇਰੀ ਰਹਿਣੀ ਚਾਹੀਦੀ ਆ। ਵਿਧਾਇਕੀ ਇੱਕਰੀ ਬਣ ਕੇ ਤੁਹਾਨੂੰ ਪੈਨਸ਼ਨ ਲੱਗ ਜਾਣੀ ਹੈ, ਲੋੜ ਹੀ ਨਹੀਂ ਹੈਗੀ। ਖੈਰ ਹੁਣ ਦੇਖੋ ਗੱਲ ਇਹ ਆ ਕਿ ਚਲੋ ਇਹ ਮਸਲਾ ਉੱਠਿਆ ਤੇ ਫਿਰ ਗਾਂਹ ਚਲੇ ਗਏ NGT ਦੇ ਵਿੱਚ। ਹੁਣ ਉੱਥੇ ਇਹ ਗੱਲ ਜਿਹੜੀ ਆ ਨਿਕਲ ਕੇ ਆ ਰਹੀ ਆ, ਕੁਝ ਗੱਲਾਂ ਉੱਥੇ ਹੋਰ ਵੀ ਚੱਲੀਆਂ ਨੇ ਕਿ ਜਿੱਦਾਂ ਹੁਣ ਸ਼ਮਸ਼ਾਨ ਘਾਟਾਂ ਦੇ ਵਿੱਚ LPG ਦਾ ਭੱਠੀ ਵਗੈਰਾ ਹੁੰਦੀ ਹੈ ਕਿ ਉਹ ਲੈ ਆਓ ਤਾਂ ਕਿ ਇੱਕ ਤਾਂ ਲੱਕੜ ਦੀ ਕਟਾਈ ਜਿਹੜੀ ਹੈ ਉਹ ਘਟ ਜਾਏਗੀ। ਸੈਕਿੰਡ ਚੀਜ਼ ਇਹ ਆ ਕਿ ਵਾਤਾਵਰਨ ਨੂੰ ਨੁਕਸਾਨ ਘੱਟ ਹੋਏਗਾ। ਮਤਲਬ ਕਿਸ ਤਰ੍ਹਾਂ ਦੀਆਂ ਡਿਸਕਸ਼ਨ ਚੱਲ ਰਹੀਆਂ ਨੇ ਉੱਥੇ। ਤਾਂ ਇਹ ਨਾਲ ਗੱਲ ਨਿਕਲ ਕੇ ਆਈ ਕਿ ਪੰਜਾਬ ਦੇ ਵਿੱਚ 15,000 ਛੱਪੜ ਸੀਗਾ, ਜਿਹੜਾ ਹੁਣ ਘਟ ਕੇ 4,000 ਰਹਿ ਗਿਆ। ਗੱਲ ਜਿਹੜੀ ਪਤੇ ਦੀ ਹੈ ਕਿ ਬਾਕੀ ਹੋਰਾਂ ਤੇ ਵੀ ਕਬਜ਼ਿਆਂ ਦਾ ਜਿਹੜਾ ਨਿਰਮਾਣ ਹੋ ਚੁੱਕਾ ਹੈ। ਜੋ ਛੱਪੜ ਬਚਿਆ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੀਵਰੇਜ ਦੇ ਵਿੱਚ ਹੀ ਤਬਦੀਲ ਹੋ ਗਿਆ, ਗੰਦਗੀ 'ਚ ਤਬਦੀਲ ਹੋ ਗਿਆ। ਮੈਨੂੰ ਯਾਦ ਹੈ, ਮੈਂ ਛੋਟਾ ਜਿਹਾ ਕੀ ਸੁਰਤ ਸੰਭਲੇ ਲਾ ਲਓ, 6ਵੀਂ 7ਵੀਂ ਤੱਕ ਖੁਦ ਅਸੀਂ ਗਰਮੀ 'ਚ ਆਉਣਾ ਸਕੂਲ ਦੇ ਵਿੱਚ, ਉੱਥੇ ਲੀੜੇ ਲਾ ਕੇ ਛੱਪੜ 'ਚ ਨਹਾਉਂਦੇ ਹੁੰਦੇ, ਨਾਲੇ ਮਾਲ ਨਵਾ ਲਿਆਉਣਾ ਤੇ ਨਾਲੇ ਆਪ ਤਾਰੀਆਂ ਲਾਉਣੀਆਂ। ਬਹੁਤ ਵੱਡਾ ਛੱਪੜ ਹੁੰਦਾ ਸੀਗਾ, ਸਭ ਕੁਝ ਖਤਮ ਹੋ ਗਿਆ। ਤਾਂ ਉਹਦੇ ਨਾਲ ਕੀ ਸੀਗਾ ਕਿ ਸਾਨੂੰ ਕਈ ਫਾਇਦੇ ਸਨ। ਛੱਪੜ ਦੇ ਕਿਨਾਰੇ ਖੂਹ ਹੋਇਆ ਕਰਦੇ ਸੀਗੇ। ਮੇਰੀ ਸੰਭਾਲਾ 'ਚ ਪੁਰਾਣਾ ਖੂਹ ਹੁੰਦਾ ਸੀ ਜਿਹਦੇ 'ਚੋਂ ਪਾਣੀ ਕੱਢਿਆ ਕਰਦੇ ਸਨ, ਕਿਉਂਕਿ ਸਾਡੇ ਏਰੀਏ 'ਚ ਪਾਣੀ ਘੱਟ ਸੀਗਾ। ਫਿਰ ਇਸ ਤੋਂ ਇਲਾਵਾ ਮਤਲਬ ਕਿ ਨਹਿਰੀ ਪਾਣੀ ਲਿਆਂਦਾ ਜਾਂਦਾ ਸੀ, ਹਫ਼ਤੇ ਬਾਅਦ ਵਾਰੀ ਹੁੰਦੀ ਸੀ, ਉਹਦੇ 'ਚ ਪਾਇਆ ਜਾਂਦਾ ਸੀ। ਰੀਚਾਰਜਿੰਗ ਦਾ ਵੀ ਇੱਕ ਸੋਮਾ ਸੀਗਾ, ਬਿਲਕੁਲ ਮੱਝਾਂ ਨੂੰ ਆਈਆਂ ਜਾਂਦੀਆਂ ਸੀ, ਗੰਦ ਨਹੀਂ ਸੀ ਪਾਇਆ ਜਾਂਦਾ। ਔਰ ਸਾਰਾ ਵਲਿਆ ਗਿਆ। ਹੁਣ ਤੇ ਸਾਡੇ ਪਿੰਡ ਦਾ ਵੀ ਛੱਪੜ ਬਹੁਤ ਥੋੜਾ ਰਹਿ ਗਿਆ, ਕਹਿਣ ਦਾ ਮਤਲਬ ਹੈ ਸਾਰੇ ਪਿੰਡਾਂ ਦੇ ਆਲੇ ਦੁਆਲਿਆਂ ਦਾ ਵੀ ਇਹੀ ਹਾਲ ਆ। ਤਾਂ ਇਹ ਇੱਕ ਚਿੰਤਾ ਦੀ ਗੱਲ ਆ ਕਿ ਇਸ ਤਰ੍ਹਾਂ ਦੇ ਜਿਹੜੇ ਸਾਡੇ ਧਰਤੀ ਨੂੰ ਰਿਚਾਰਜ ਕਰਨ ਵਾਲੇ ਸੋਮੇ ਸੀ, ਕੱਚੇ ਖਾਲ ਜਿਹੜੇ ਸੀ ਉਹ ਪੱਕੇ ਹੋ ਗਏ ਆ। ਛੋਟੀਆਂ ਛੋਟੀਆਂ ਛਪੜੀਆਂ, ਹੋਰ ਛਪੜੇ ਹੁੰਦੇ ਸੀ ਸਾਡੇ, ਸਭ ਕੁਛ ਅਸੀਂ ਖਤਮ ਕਰ ਲਿਆ ਵਾ। ਤੇ ਇਹ ਹੁਣ ਕੌਣ ਕਬਜ਼ੇ ਛਡਾਊਗਾ ਜਾਂ ਨਹੀਂ ਛਡਾਊਗਾ ਪਰ ਪਤਾ ਨਹੀਂ। ਆਪਾਂ ਹਮੇਸ਼ਾ ਦੋਸ਼ ਸਰਕਾਰਾਂ ਤੇ ਦਿੰਦੇ ਆ ਜਾਂ ਆਪਾਂ ਕਦੇ ਗੁੱਸੇ 'ਚ ਰੱਬ ਨੂੰ ਵੀ ਬਹੁਤ ਕੋਸ ਲੈਂਦੇ ਆ। ਪਰ ਆਹ ਚੀਜ਼ਾਂ ਤੇ ਅਸੀਂ ਉਹ ਹੀ ਕੀਤੀਆਂ ਨੇ ਨਾ। ਜੇ ਡੰਡ ਲਾਈ ਅਸੀਂ ਬਹੁਤ ਹੱਦ ਤੱਕ ਪਾਣੀ ਦਾ ਮਿਸਯੂਜ਼ ਕੀਤਾ ਜਾਂ ਪਾਣੀ ਨੂੰ ਗੰਧਲਾ ਕੀਤਾ ਜਾਂ ਇਸ ਤਰ੍ਹਾਂ ਦੀਆਂ ਸਰਕਾਰੀ ਜ਼ਮੀਨਾਂ ਹਥਿਆਈਆਂ ਕਬਜ਼ਾਈਆਂ ਨੇ, ਤਾਂ ਉਹਦੇ ਵਿੱਚ ਗੁਨੇਗਾਰ ਅਸੀਂ ਆ। ਬਾਕੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਸੁਣਵਾਈ ਚੱਲ ਰਹੀ ਆ, ਅੱਗੇ ਦੇਖੋ ਕੀ ਹੁੰਦਾ। ਤਾਂ ਇਹ ਇੱਕ ਅੰਕੜਾ ਨਿਕਲਿਆ ਕਾਫੀ ਹੈਰਾਨ ਕਰਨ ਵਾਲਾ। ਜੀ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੀਆਂ ਕਾਲਸ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਤੇ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ।
ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਜ਼ਨੋ ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ ਨੌਨ ਵੈਜ ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਰੈਂਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ कैपिटान Suite 103 Fresno or visit fresnoimmigration.com। ਵਿਆਹੀ ਆਈ ਨੂੰ 4 ਦਿਨ ਨਹੀਂ ਹੋਏ, ਵੇਖਨੇ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਰਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ 895 ਵੈਸਟ ਐਵਨਿਊ ਕਲੋਵਿਸ। ਪਵੋਨਾ ਫਰੋਜ਼ਨ ਫੂਡ ਵਿਖੇ 5 ਜੂਨ ਦਿਨ ਸ਼ਨੀਚਰਵਾਰ ਨੂੰ ਸਵੇਰੇ 8 ਤੋਂ 1 ਵਜੇ ਤੱਕ ਜੌਬ ਫੇਅਰ ਲਗਾਇਆ ਜਾ ਰਿਹਾ ਹੈ। 1265 ਨਾਰਥ ਮਿਨੇਵਾਵਾ ਐਵੀਨਿਊ ਕਲੋਵਿਸ ਵਿਖੇ ਆਪਣੀ ਆਇਡੈਂਟੀਫਿਕੇਸ਼ਨ ਦੇ 2 ਫਾਰਮਸ ਲੈ ਕੇ ਆਓ। ਇੱਕ ਵਾਰੀ ਫੇਰ ਪਵੋਨਾ ਫਰੋਜ਼ਨ ਫੂਡਸ ਵਿਖੇ 5 ਜੂਨ ਦਿਨ ਸ਼ਨੀਚਰਵਾਰ ਨੂੰ ਸਵੇਰੇ 8 ਤੋਂ ਦੁਪਹਿਰ 1 ਵਜੇ ਤੱਕ ਜੌਬ ਫੇਅਰ ਲਗਾਇਆ ਜਾਵੇਗਾ। ਐਡਰੈਸ 1265 ਨਾਰਥ ਮਿਨੇਵਾਵਾ ਐਵੀਨਿਊ ਕਲੋਵਿਸ। ਆਇਡੈਂਟੀਫਿਕੇਸ਼ਨ ਦੇ 2 ਫਾਰਮਸ ਲੈ ਕੇ ਆਓ। ਕੰਮ ਸੇਮ ਦਿਨ ਸ਼ੁਰੂ ਹੋ ਸਕਦਾ ਹੈ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ। ਪੰਜਾਬ ਇੱਕ ਵਾਰ ਫੇਰ ਬਣਨ ਜਾ ਰਿਹਾ ਹੈ ਸੈਂਟਰ ਆਫ ਅਟਰੈਕਸ਼ਨ, ਕਿਉਂਕਿ ਇਸ ਵਰਲਡ এনवायरमेंट ਡੇ ਦੇ ਮੌਕੇ ਤੇ 5 ਜੂਨ ਇੰਡੀਆ ਟਾਈਮ ਰਾਤ 9 ਵਜੇ ਕੁਝ ਐਸਾ ਅਨਾਉਂਸ ਹੋਣ ਜਾ ਰਿਹਾ ਹੈ ਜੋ ਵਰਲਡ ਲੈਵਲ ਤੇ ਪੰਜਾਬ ਦੀ ਤਸਵੀਰ ਬਦਲ ਦੇਗਾ। ਕੁਦਰਤ, ਵਿਗਿਆਨ ਤੇ ਪੰਜਾਬੀਅਤ ਦੀ ਵਰਲਡ ਕਲਾਸ ਝਲਕ ਦੀ ਚਰਚਾ ਆਲਰੇਡੀ ਨਿਊਯਾਰਕ ਦੇ ਟਾਈਮਸ ਸਕੁਆਇਰ ਦੀਆਂ ਵੱਡੀਆਂ ਸਕਰੀਨਸ ਤੇ ਹੋ ਰਹੀ ਹੈ। ਦੇਖ ਸਕਦੇ ਹੋ ਦ ਲਾਈਵਲੀ ਸਿਟੀ ਦੇ YouTube ਚੈਨਲ ਤੇ। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਆਪਣੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਸਵਾਗਤ ਹੈ ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ ਮਿੰਟੂ ਜੀ। ਜੀ ਸ਼ੁਕਰੀਆ।
ਜੀ ਤੇ ਸਰੋਤਿਓ ਤੁਸੀਂ ਵੀ ਕਾਲ ਕਰਕੇ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਤੇ ਆਪਣੇ ਨਾਲ ਜੁੜੇ ਹੋਏ ਨੇ ਸੁਰਿੰਦਰ ਗਿੱਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਸਾਰੇ ਰੇਡੀਓ USA ਦਾ ਪਰਿਵਾਰ ਤੇ ਹੋਰ ਸਭਨਾਂ ਨੂੰ ਸੁਣਨ ਵਾਲੇ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਭਾਜੀ ਉਹਨਾਂ ਨੂੰ ਇਹ ਬੇਨਤੀ ਆ ਵੀ ਕੀ ਆਪਣੇ ਕੇਰਲਾ ਦੀ ਤਰ੍ਹਾਂ ਤੇ ਪੰਜਾਬ ਦੇ ਵਿੱਚ ਵੀ ਕਦੀ ਕੋਈ ਇਹੋ ਜਿਹਾ ਟਾਈਮ ਮਾਹੌਲ ਬਣ ਜਾਏਗਾ ਕਿ ਉਸੇ ਦੀ ਤਰ੍ਹਾਂ ਤੇ ਇੱਥੇ ਦੀ ਵੀ ਅਸੈਂਬਲੀ ਜਿਹੜੀ ਆ ਤੇ ਉਹ ਅੱਛੇ ਪੜ੍ਹੇ ਲਿਖੇ ਤੇ ਨਵੇਂ ਨੌਜਵਾਨਾਂ ਨੂੰ ਮੌਕਾ ਮਿਲੇ, ਇੱਥੇ ਵੀ ਕੁਛ ਕਿਸੇ ਤਰ੍ਹਾਂ ਦੀਆਂ ਵੀ ਕੁਛ ਨਾ ਕੁਛ ਤਬਦੀਲੀਆਂ ਬਣ। ਇੰਨਾ ਕੀ ਸਵਾਲ ਹੈ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਭਾਜੀ। ਇਕੱਠੇ ਹੋਣਾ ਜ਼ਰੂਰ ਬਣ ਸਕਦਾ ਜੀ, ਸੰਭਾਵਨਾ ਤੇ ਹੀ ਦੁਨੀਆ ਕਾਇਮ ਹੈ ਸਰ। ਤੇ ਵੈਸੇ ਹੁਣ ਫਰਕ ਪੈਂਦਾ ਜਾਂਦਾ ਹੈ। ਅੱਗੇ ਆਪਾਂ ਅੱਜ ਤੋਂ ਜੇ 10-12 ਸਾਲ ਪਿੱਛੇ ਜਾਈਏ ਤੇ ਕੌਣ ਇੰਨੇ ਸਵਾਲ ਕਰਦਾ ਸੀਗਾ। ਅੱਜ ਇਹ ਹਾਲ ਆ ਕਿ ਸਰਕਾਰਾਂ ਦਬਾਅ 'ਚ ਆਉਂਦੀਆਂ। ਤੁਸੀਂ ਆ ਦੇਖੋ ਕਾਂਗਰਸ ਦੇ ਵਿੱਚ ਜਿਹੜੀ ਹਲਚਲ ਆ ਕਿਉਂ ਹੋਈ? ਕਿਉਂਕਿ ਲੋਕਾਂ ਦਾ ਦਬਾਅ ਹੈ, ਲੋਕਾਂ ਦਾ ਦਬਾਅ। ਓਪੋਜੀਸ਼ਨ ਤੇ ਇੰਨੀ ਮਜ਼ਬੂਤ ਕੋਈ ਹੈ ਹੀ ਨਹੀਂ ਹੈ। ਲੋਕ ਆਪਣਾ ਓਪੋਜੀਸ਼ਨ ਦਾ ਰੋਲ ਅਦਾ ਕਰ ਰਹੇ ਨੇ। ਲੋਕ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰੈਸ਼ਰ ਗਰੁੱਪ ਬਣੇ ਬੈਠੇ ਨੇ। ਜਿਵੇਂ ਅੱਜ ਦੇਖ ਲਓ ਸੁਖਪਾਲ ਸਿੰਘ ਖਹਿਰਾ ਵਾ, ਕਦੇ ਉਹ ਅੱਖ ਦਾ ਤਾਰਾ ਸੀਗਾ, ਅੱਜ ਸਾਰਿਆਂ ਦਾ ਨਕਾਰਾ ਹੋ ਗਿਆ। ਤਾਂ ਕਹਿਣ ਦਾ ਮਤਲਬ ਹੈ ਕਿ ਇਸੇ ਤਰ੍ਹਾਂ ਹੀ ਜਿਹੜੇ ਪ੍ਰੈਸ਼ਰ ਗਰੁੱਪ ਆ, ਭਾਵੇਂ ਪੋਲੀਟੀਕਲ ਗਰੁੱਪ ਘੱਟ ਹੋਣ, ਪ੍ਰੈਸ਼ਰ ਗਰੁੱਪ ਜ਼ਿਆਦਾ ਕੰਮ ਕਰਨਗੇ। ਜਿੰਨੇ ਲਿਟਰੇਸੀ ਵਧੇਗੀ, ਸਾਡੇ ਓਪੀਨੀਅਨ ਜਿੰਨੇ ਕਹਿ ਲਓ ਕਿ ਪੂਰੇ ਵਧੀਆ ਹੋਣਗੇ, ਸਾਡੀ ਸੋਚ ਵਧੀਆ ਹੋਏਗੀ, ਸਾਡਾ ਜਾਣਕਾਰੀ ਦਾ ਦਾਇਰਾ ਮੋਕਲਾ ਹੋਏਗਾ। ਅਸੀਂ ਸੰਸਾਰਕ ਪੱਧਰ ਦੇ ਜਿਹੜੇ ਵਰਤਾਰੇ ਆ, ਘਟਨਾਵਾਂ ਨੇ, ਅਸੀਂ ਉਹਨਾਂ ਦਾ ਚਿੰਤਨ ਵਿਸ਼ਲੇਸ਼ਣ ਕਰਕੇ ਜਦੋਂ ਚੀਜ਼ਾਂ ਨੂੰ ਅੰਕਾਂਗੇ, ਉਹਨਾਂ ਨੂੰ ਅਸੀਂ ਜਦੋਂ ਅੰਦਾਜ਼ਾਂਗੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਇਹ ਚੀਜ਼ਾਂ ਹੋ ਜਾਣਗੀਆਂ। ਗੱਲ ਲਿਟਰੇਸੀ ਦੀ ਹੈ, ਸਾਡੀ ਲਿਟਰੇਸੀ ਅੱਗੇ ਨਾਲੋਂ ਵਧੀ ਆ, ਸਾਡੀ ਜਾਣਕਾਰੀ ਦਾ ਮੋਕਲਾ ਆ। ਸਾਨੂੰ ਇੱਕ ਤੁਹਾਡਾ ਵੀ ਬਹੁਤ ਫਾਇਦਾ ਹੈ। NRIs ਜਿਹੜੇ ਆ ਬਹੁਤ ਅਵੇਅਰਨੈਸ ਫੈਲਾਉਂਦੇ ਆ, ਬਹੁਤ ਕ੍ਰਿਟਿਸਿਜ਼ਮ ਹੈਲਦੀ ਕਰਦੇ ਨੇ ਉਹ ਜਦੋਂ ਵੀ ਕਰਦੇ ਆ ਨੀਤੀਆਂ ਦਾ। ਤਾਂ ਮੇਰੇ ਖਿਆਲ ਦੇ ਨਾਲ ਕੇਰਲ ਤੋਂ ਬਾਅਦ ਨੈਕਸਟ ਕੋਈ ਜੇ ਇਸ ਤਰ੍ਹਾਂ ਦਾ ਮਾਡਲ ਜਿੱਦਾਂ ਤੁਸੀਂ ਜਿੱਦਾਂ ਚਿਤਵੇ ਹੈ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਡੈਫੀਨੇਟਲੀ ਹੋ ਸਕਦਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ 2-3 ਚੀਜ਼ਾਂ ਹੋਣੀਆਂ ਲਾਜ਼ਮੀ ਹੈ। ਇੱਕ ਤਾਂ ਯੂਥ ਅੱਗੇ ਆਵੇ ਵੱਧ ਤੋਂ ਵੱਧ। ਦੂਸਰਾ ਹੈ ਕਿ ਸਾਨੂੰ ਇੱਕ ਸਾਂਝ ਬਣਾਉਣੀ ਪਵੇਗੀ ਜਿਹਦੇ 'ਚ ਸਾਨੂੰ ਹਿੰਦੂ ਭਾਈਚਾਰੇ ਨੂੰ ਸਪੇਸ ਦੇਣਾ ਪਏਗਾ, ਸਾਨੂੰ ਦਲਿਤ ਭਾਈਚਾਰੇ ਨੂੰ ਸਪੇਸ ਦੇਣਾ ਪਏਗਾ। ਮਤਲਬ ਕਿ ਰਲ ਕੇ ਹੀ ਇੱਕ ਪੰਜਾਬੀਅਤ ਜਿਹੜਾ ਸਾਡਾ ਆਪਣਾ ਬਹੁਤ ਪੁਰਾਣਾ ਰਿਸ਼ਤਾ ਹੈ ਨਾ ਪੰਜਾਬੀਅਤ ਦਾ, ਜਿਸ ਧਾਗੇ ਨਾਲ ਆਪਣਾ ਲਹਿੰਦਾ ਪੰਜਾਬ ਵੀ ਜਿਹੜਾ ਹੈ ਸੁੱਚਾ ਮੋਤੀ ਬਣ ਕੇ ਆ ਜਾਂਦਾ ਹੈ। ਤਾਂ ਸਾਨੂੰ ਉਹਦੇ ਆਧਾਰ ਤੇ ਹੀ ਰਾਜਨੀਤਿਕ ਬਦਲਾਅ ਜਿਹੜਾ ਸਿਰਜਣਾ ਪਏਗਾ। ਜੇ ਇੱਥੇ ਤੁਸੀਂ ਕੋਈ ਬਦਲਾਅ ਰਾਜਨੀਤਿਕ ਬਦਲਾਅ ਘੱਟੋ ਘੱਟ ਕਰਨਾ ਤਾਂ ਇਹ ਤਕੋਣ ਜਿਹੜੀ ਬਣਨੀ ਉਹ ਲਾਜ਼ਮੀ ਆ। ਜੀ ਜੀ। ਅਗਲੇ ਕਾਲਰ ਨੇ ਗਗਨਦੀਪ। ਸਤਿ ਸ਼੍ਰੀ ਅਕਾਲ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਭਾਜੀ, ਮੈਂ ਗੱਲ ਕਹਿਣੀ ਸੀ ਵੀ ਆਪਣੇ ਕਹਿੰਦੇ ਆ ਨਾ ਵੀ ਆਪਾਂ ਕਰਪਸ਼ਨ ਖਤਮ ਕਰਨਾ। ਆਪਾਂ ਰੀਸੈਂਟਲੀ ਐਗਜ਼ਾਮਪਲ ਲੈਂਦੇ ਹਾਂ ਵੀ ਇਹਨਾਂ ਨੇ ਆ ਵੈਕਸੀਨ ਜਿਹੜੀ ਵੰਡਣੀ ਆ ਹਨਾ, ਉਹਨਾਂ ਦੇ ਆਪ ਹੀ ਇਹਨਾਂ ਨੇ 2-3 ਰੇਟ ਵੀ ਲਾਤੇ ਤੇ ਆਪਾਂ ਉਹ ਤੇ ਫਿਰ ਆਪਾਂ ਆਪ ਹੀ ਕਰਪਸ਼ਨ ਨੂੰ ਬੜਾਵਾ ਦੇ ਰਹੇ ਹਾਂ ਵੀ ਹਾਂ ਜੋ ਮਰਜ਼ੀ ਜਿੰਨਾ ਮਰਜ਼ੀ ਕਰ ਲਓ, ਕੌਣ ਪੁੱਛਦਾ। ਹਾਂਜੀ ਭਾਜੀ। ਜੀ ਧੰਨਵਾਦ ਜੀ। ਹਾਂਜੀ ਨਹੀਂ ਇਹ ਤਾਂ ਵੈਸੇ ਵੀ ਆਪਾਂ ਜੇ ਦੇਖੀਏ ਇੱਕ ਅੰਗਰੇਜ਼ੀ ਦਾ ਸ਼ਬਦ ਹੈ, ਪਤਾ ਨਹੀਂ ਮੈਂ ਬੋਲ ਪਾਊਂਗਾ ਕਿ ਨਹੀਂ, ਡਿਸਕ੍ਰਿਮੀਨੇਟਰੀ ਕਹਿੰਦੇ ਹਨ ਸ਼ਾਇਦ, ਵਿਤਕਰੇਬਾਜ਼ੀ ਜੀ। ਤੇ ਜੇ ਕੋਈ ਗਲਤ ਹੈ ਤਾਂ ਤੁਸੀਂ ਦੱਸ ਦੇਣਾ। ਕਿ ਦੇਖੋ ਜਦੋਂ ਤੁਸੀਂ ਪਹਿਲਾ ਲਾਇਆ ਡੋਜ਼ ਸ਼ੁਰੂ ਦੇ ਵਿੱਚ ਉਹ ਡਾਕਟਰਾਂ ਨੂੰ, ਪੁਲਿਸ ਵਾਲਿਆਂ ਨੂੰ, ਤਾਂ ਉਹ ਫ੍ਰੀ ਆਫ ਕਾਸਟ। ਜਦ ਤੁਸੀਂ +45 ਲਾਇਆ ਫ੍ਰੀ ਆਫ ਕਾਸਟ। ਤਾਂ ਜਦ ਤੁਸੀਂ +18 ਆ ਗਏ ਕਹਿੰਦੇ ਕਿ ਕੱਢੋ ਪੈਸੇ। ਤੇ ਬਿਲਕੁਲ ਜਿਹੜਾ ਤੁਹਾਡਾ ਤਰਕ ਆ ਕਿ ਰੇਟ ਵੀ ਤੁਸੀਂ ਵੱਖੋ ਵੱਖ ਰੱਖ ਦਿੱਤੇ। ਪਹਿਲੀ ਗੱਲ ਤਾਂ ਇਹ ਡਿਸਕ੍ਰਿਮੀਨੇਟਰੀ ਚੀਜ਼ ਬਣਦੀ ਹੈ ਨਾ ਕਿ ਉਮਰ ਦੇ ਇੱਕ ਵਰਗ ਵਾਸਤੇ ਤੁਸੀਂ ਫ੍ਰੀ ਕਰ ਦਿੱਤਾ ਟੀਕਾਕਰਨ। ਇੱਕ ਸਰਕਾਰੀ ਮੁਲਾਜ਼ਮ ਜਿਹੜੇ ਕਿ ਤਨਖਾਹਦਾਰ ਆ ਉਹਨਾਂ ਨੂੰ ਵੀ ਫ੍ਰੀ ਲਾ ਦਿੱਤੇ। ਤੇ ਜਿਹੜਾ ਵਿਚਾਲੜਾ ਵਿਚਾਰਾ ਬੇਰੁਜ਼ਗਾਰ ਵਾਲਾ ਸਭ ਤੋਂ ਜ਼ਿਆਦਾ ਵਰਗ ਆ, ਤੁਸੀਂ ਚੱਕ ਕੇ ਤੇ ਉਹਨੂੰ ਕਿਹਾ ਕਿ ਕੱਢ ਪੈਸੇ। ਤਾਂ ਇਸੇ ਕਰਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲਦੀ ਹੈ। ਬਿਲਕੁਲ ਇਹਨਾਂ ਦੀ ਪਾਲਿਸੀ ਜਿਹੜੀ ਆ ਤਰਕਹੀਣ ਆ, ਤਰਕ ਸੰਗਤ ਹੈ ਨਹੀਂ ਗੀ।
ਪਾਰਦਰਸ਼ਤਾ ਦੀ ਵੀ ਕਮੀ ਹੈ। ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ ਕਿ ਜਿੰਨਾ ਹੀ ਟੀਕਾਕਰਨ ਮਤਲਬ ਕਿ ਮਹੱਤਵਪੂਰਨ ਹੁੰਦਾ ਜਾਏਗਾ, ਉਨੀ ਓ ਜ਼ਿਆਦਾ ਇੱਥੇ ਬਲੈਕ ਜਿਹੜੀ ਆ ਜਿਹਦੀ ਵੇਖਣ ਨੂੰ ਮਿਲੇਗੀ। ਜੀ ਜੀ ਜੀ। ਅਗਲੀ ਜਿਹੜੇ ਆਪਣੇ ਕਾਲਰ ਨੇ ਜਸਵਿੰਦਰ ਜੀ, ਤੇ ਸਰੋਤਿਓ ਜੇ ਤੁਸੀਂ ਵੀ ਸਵਾਲ ਕਰਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਫੋਨ ਲਾਈਨਸ ਓਪਨ ਨੇ, ਨੰਬਰ ਹੈ 408 272 5200 4082725200। ਜਸਵਿੰਦਰ ਸਿੰਘ ਜੀ। ਹਾਂਜੀ ਭਾਜੀ, ਮੇਰਾ ਵਿਚਾਰ ਆ ਉਹਨੂੰ ਕਰੈਕਟ ਕਰਨ ਸਕਦਾ ਦੱਸੋ। ਮਿੰਟੂ ਸਾਹਿਬ ਨਾਲ ਗੱਲ ਕਰਨੀ ਹੈ। ਉਹ ਇਸ ਤਰ੍ਹਾਂ ਕਿ ਜਿਹੜਾ ਸੁਖਪਾਲ ਸਿੰਘ ਖਹਿਰੇ ਵਾਲਾ ਨਾ ਘਟਨਾਕ੍ਰਮ ਹੋਇਆ ਜੀ, ਇਹਦੇ ਵਿੱਚ ਮੇਰੀ ਅੰਡਰਸਟੈਂਡਿੰਗ ਕੁਛ ਇਸ ਤਰ੍ਹਾਂ ਹੈ ਵੀ ਆਪਾਂ ਨੂੰ ਯਾਦ ਹੋਣਾ ਸਾਰਿਆਂ ਨੂੰ ਕਿ 2 ਮਹੀਨੇ ਪਹਿਲਾਂ ਨਾ ਸੁਖਪਾਲ ਸਿੰਘ ਖਹਿਰੇ ਤੇ ਈਡੀ ਦਾ ਛਾਪਾ ਪਾਇਆ ਸੀ ਜਾਂ ਪਿਆ ਸੀ, ਜਿੱਦਾਂ ਮਰਜ਼ੀ ਕਹਿ ਲਓ। ਤੇ ਮੇਰੀ ਅੰਡਰਸਟੈਂਡਿੰਗ ਇੱਦਾਂ ਬਣਦੀ ਆ ਵੀ ਉਸ ਛਾਪੇ ਦੇ ਵਿੱਚੋਂ ਸ਼ਾਇਦ ਕੋਈ ਚੀਜ਼ ਈਡੀ ਨੇ ਕੱਢ ਕੇ ਕੈਪਟਨ ਸਾਹਿਬ ਨੂੰ ਦਿੱਤੀ ਹੋਵੇ ਤੇ ਕੈਪਟਨ ਸਾਹਿਬ ਨੇ ਉਹ ਚੀਜ਼ ਰਿਜ਼ਰਵ ਰੱਖ ਲਈ ਹੋਵੇ। ਹੁਣ ਦੋਵੇਂ ਤਰ੍ਹਾਂ ਦੀ ਮਜਬੂਰੀ ਸੀ। ਕੈਪਟਨ ਸਾਹਿਬ ਵਾਸਤੇ ਟੈਂਪਰੇਰੀ ਵਕਤੀ ਤੌਰ ਤੇ ਮਜਬੂਰੀ ਬਣ ਗਈ ਸੀ। ਸਿੱਧੂ ਤੇ ਪ੍ਰਗਟ ਨੇ ਕੋਈ ਫਰੰਟ ਖੜਾ ਕਰਤਾ ਸੀ ਉਹਨਾਂ ਦੇ ਖਿਲਾਫ, ਉਹਨਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਸੀ। ਇੱਧਰ ਖਹਿਰਾ ਸਾਹਿਬ ਦੀ ਹਾਲਤ ਇਹ ਸੀ ਕਿ ਉਹ ਕਿਸੇ ਪਾਸੇ ਉਹਨਾਂ ਨੂੰ ਕੁਛ ਆਸ ਵੀ ਕਰਨ ਦੀ ਨਹੀਂ ਸੀ। ਸੋ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਦੋ ਵਿਅਕਤੀਆਂ ਦੀਆਂ ਮਜਬੂਰੀਆਂ ਆਪਸ ਵਿੱਚ ਸਮਝੌਤਾ ਕਰਦੀਆਂ। ਤੁਹਾਨੂੰ ਕਿਸ ਤਰ੍ਹਾਂ ਲੱਗਦਾ? ਜੀ ਧੰਨਵਾਦ ਜੀ। ਹਾਂਜੀ, ਹੋ ਸਕਦਾ ਇਹ ਇੱਕ ਮਤਲਬ ਕਿ ਵੱਖਰੀ ਕਿਸਮ ਦਾ ਐਂਗਲ ਆ, ਤੇ ਇਹ ਵੀ ਰੱਖ ਲੈਂਦੇ ਆ ਜੇ ਆਪਾਂ ਸੰਭਾਵਨਾਵਾਂ 'ਚ ਰੱਖੀਏ, ਕਿਉਂਕਿ ਰਾਜਨੀਤੀ 'ਚ ਬਹੁਤ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਡਿਸਕਸ ਕਰਦੇ ਹੋ ਉਹ ਸੰਭਾਵਨਾਵਾਂ ਆਧਾਰਿਤ ਹੁੰਦੀਆਂ, ਕਿਉਂਕਿ ਇਹਦਾ ਹੁਣ ਆਪਣੇ ਕੋਲ ਕੋਈ ਫੈਕਟ ਨਹੀਂ ਹੈ, ਕੋਈ ਫੈਕਟ ਨਹੀਂ ਹੈ। ਕਿਉਂਕਿ ਈਡੀ ਦਾ ਤਾਂ ਹਾਲੇ ਜਿੱਦਾਂ ਕਹਿ ਲਓ ਕੇਸ ਚੱਲਿਆ ਵੀ ਨਹੀਂ ਹੈ। ਈਡੀ 'ਚ ਤਾਂ ਸਿੱਧੀ ਜਵਾਬ ਤਲਬੀ ਹੋਈ ਆ। ਹਾਂ, ਇਹ ਫਾਈਲਾਂ ਜਿਹੜੀਆਂ ਹੁੰਦੀਆਂ ਉਹ ਬੰਦੇ ਤੇ ਕਈ ਵਾਰ ਇੱਕ ਬੋਝ ਬਣ ਜਾਂਦੀਆਂ ਨੇ, ਤਾਂ ਹੱਲ ਕਰਵਾਏ ਜਾਂਦੇ ਆ। ਪਰ ਉਹ ਹੁਣ ਵਾਕਿਆ ਇਸ ਤਰ੍ਹਾਂ ਹੋਇਆ ਵੈਸੇ ਸੋਚਿਆ ਜਾ ਸਕਦਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇਖੋ ਭਾਜਪਾ ਡਾਇਰੈਕਟਲੀ 2022 'ਚ ਨਹੀਂ ਆਏਗੀ। ਉਹ 22 ਦਾ ਸੋਚ ਵੀ ਨਹੀਂ ਰਹੇ, ਜਿੰਨਾ ਕੁ ਅਸੀਂ ਉਹਨਾਂ ਦੇ ਥਿੰਕ ਟੈਂਕ ਨੂੰ ਸਮਝਦੇ ਆ। ਉਹ ਸੋਚ ਰਹੇ ਨੇ 27। ਅਸੀਂ ਉਹਨਾਂ ਦੇ ਬੰਦਿਆਂ ਨਾਲ ਜਦੋਂ ਵੀ ਗੱਲ ਕਰਦੇ ਆ ਉਹ ਬੜੇ ਹੋਪਫੁਲ ਨੇ। ਉਹ ਕਹਿੰਦੇ ਸਰਕਾਰ ਬਣੇਗੀ, ਅੱਜ ਨਹੀਂ ਕੱਲ ਸਾਡੀ ਸਰਕਾਰ ਬਣੇਗੀ। ਵੈਸੇ ਤਾਂ 22 ਦਾ ਕਹਿੰਦੇ, ਪਰ ਕਹਿੰਦੇ ਅੱਜ ਨਹੀਂ ਕੱਲ ਸਾਡੀ ਸਰਕਾਰ ਇੱਥੇ ਬਣੇਗੀ। ਤਾਂ ਜਿੰਨਾ ਕੁ ਮੈਂ ਅੰਦਾਜ਼ਾ ਲਾਉਣਾ ਉਹਨਾਂ ਦੀਆਂ ਗੱਲਾਂ ਤੋਂ ਕਿ ਉਹ 22 ਦਾ ਨਹੀਂ ਸੋਚ ਰਹੇ। 22 'ਚ ਤਾਂ ਉਹਨਾਂ ਦੇ ਨਾਲ ਬਹੁਤ ਬੁਰੀ ਹੋਊਗੀ ਬਾਈ ਜੀ। ਗੱਲ ਉਹ 27 ਦੀ ਆ। ਤਾਂ 22 ਤੋਂ 27 ਤੱਕ ਦਾ ਸਫ਼ਰ ਉਹ ਜੇ ਤੈਅ ਕਰਨਗੇ ਤਾਂ ਉਹਦੇ ਵਾਸਤੇ ਇੱਕ ਉਹਨਾਂ ਨੂੰ ਕਹਿ ਲਓ ਕਿ ਜਿੱਦਾਂ ਆਪਾਂ ਕਹਿ ਲਈਏ ਇੱਕ ਵਧੀਆ ਰੂਟ ਚਾਹੀਦਾ। ਰੂਟ ਤੋਂ ਭਾਵ ਕੀ ਹੈ ਉਸ ਸਫ਼ਰ ਵਾਸਤੇ ਕਿ ਤੁਹਾਡੀ ਦਫ਼ਤਰਾਂ ਦੇ ਵਿੱਚ ਪੈਂਠ ਬਣੇ, ਤੁਸੀਂ ਨਿੱਕੇ ਨਿੱਕੇ ਕੰਮ ਕਰੋ, ਆਪਣੇ ਭਾਈਚਾਰੇ ਦੇ ਵੀ ਕਰੋ, ਦੂਜਿਆਂ ਦੇ ਵੀ ਕਰੋ। ਤੁਹਾਡੇ ਬੰਦੇ ਬਹੁਤ ਜ਼ਿਆਦਾ ਐਕਟਿਵਿਜ਼ਮ ਦਿਖਾਣ, ਲੋੜ ਤੋਂ ਵੱਧ ਜਾ ਕੇ ਲੋਕਾਂ ਦੇ ਨਾਲ ਹਮਦਰਦੀ ਕਰਨ, ਉਹਨਾਂ ਦੀ ਖੁਸ਼ੀ ਗਮੀ ਦਾ ਸ਼ਰੀਕ ਬਣਨ। ਤਾਂ ਮੇਰੇ ਕਹਿਣ ਦਾ ਮਤਲਬ ਆ ਕਿ ਉਹਨਾਂ ਨੂੰ ਸਭ ਤੋਂ ਬੰਦਾ ਜੇ ਕੋਈ ਜ਼ਿਆਦਾ ਪਰਫੈਕਟ ਹੈ ਇਸ ਸਾਰੀ ਗੇਮ ਵਾਸਤੇ ਤਾਂ ਉਹ ਕੈਪਟਨ ਅਮਰਿੰਦਰ ਸਿੰਘ। ਸੋ ਇਸ ਕਰਕੇ ਸਾਰਾ ਜ਼ੋਰ ਤੇ ਲੱਗੇਗਾ ਕਿ ਕੈਪਟਨ ਅਮਰਿੰਦਰ ਸਿੰਘ ਰਿਪੀਟ ਹੋਵੇ। ਜੇ ਆਪਾਂ ਭਾਰਤੀ ਜਨਤਾ ਪਾਰਟੀ ਦੇ ਸੰਦਰਭ ਤੋਂ ਦੇਖਦੇ ਆ, ਤੁਹਾਡੇ ਸਵਾਲ ਦੇ ਲਿਹਾਜ਼ ਨਾਲ ਜੇ ਦੇਖੀਏ ਤਾਂ ਫਿਰ ਇਹ ਚੀਜ਼ ਜਿਹੜੀ ਆ ਸੰਭਾਵੀ ਤੌਰ ਤੇ ਇੱਕ ਚੌਕਟੇ 'ਚ ਰੱਖੀ ਜਾ ਸਕਦੀ ਕਿਸ ਤਰ੍ਹਾਂ ਹੈ। ਪਰ ਮੇਰੇ ਖਿਆਲ ਦੇ ਨਾਲ ਮੇਰਾ ਆਪਣਾ ਵਿਅਕਤੀਗਤ ਵਿਊ ਹੈ ਕਿ ਸੁਖਪਾਲ ਖਹਿਰੇ ਨੇ ਅੱਗੇ ਡਰੱਗ ਵਾਲਾ ਕੇਸ ਚੱਲਿਆ। ਜੇ ਉਹ ਡਰੱਗ ਵਾਲਾ ਕੇਸ ਚੱਲ ਗਿਆ ਉਹਦੇ ਮੁਕਾਬਲੇ ਈਡੀ ਦਾ ਕੇਸ ਤੇ ਕੱਖ ਵੀ ਨਹੀਂਗਾ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਉਹਨਾਂ ਦਾ ਨਾਮ ਵੀ ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਮਿੰਟੂ ਸਾਹਿਬ ਨੂੰ ਪੁੱਛਣਾ ਵੀ ਆਪਣੇ ਵੈਕਸੀਨ ਦਾ ਉੱਥੇ ਦੱਸਿਆ 35,000 ਕਰੋੜ ਨੂੰ ਲੱਗੀ ਆ, ਉੱਥੇ 1 ਅਰਬ ਦੀ ਆਬਾਦੀ ਆ। ਇਹ ਮਤਲਬ ਕੁਛ ਹੈ ਨਾ ਆਈਡੀਆ? ਨਹੀਂ ਸਰ, 35,000 ਕਰੋੜ ਨੂੰ 35,000 ਕਰੋੜ ਇਹ ਤੇ ਆંકੜਾ ਕੁਛ ਮੈਂ ਦੱਸਦਾ ਤੁਹਾਨੂੰ। 35,000 ਕਰੋੜ ਵੈਕਸੀਨ ਦਾ ਐਕਚੁਅਲੀ ਬਜਟ ਰੱਖਿਆ ਸੀ ਇਹਨਾਂ ਨੇ। ਠੀਕ ਹੈ, ਠੀਕ ਹੈ ਜੀ। ਪਰ ਉਹਦੇ ਚ ਵੀ ਤੁਸੀਂ ਦੇਖੋ ਨਾ ਕਿ 35,000 ਕਰੋੜ ਦੇ ਵਿੱਚੋਂ ਕੁਛ ਕੁ ਪੈਸਾ ਖਰਚ ਕੀਤਾ ਗਿਆ ਤੇ ਬਾਕੀ ਸਟੇਟਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਤੁਸੀਂ ਕੰਮ ਚਲਾਉਣਾ ਤੇ ਚਲਾ ਲਓ।
ਤਾਂ ਸੁਪਰੀਮ ਕੋਰਟ 'ਚ ਸੁਣਵਾਈ ਇਸੇ ਚੀਜ਼ ਨੂੰ ਲੈ ਕੇ ਹੋ ਰਹੀ ਹੈ ਕਿ 35,000 ਕਰੋੜ ਰੁਪਈਏ ਦਾ ਜਿਹੜਾ ਤੁਸੀਂ ਬਜਟ ਦੇ ਵਿੱਚ ਐਲਾਨ ਕੀਤਾ ਸੀਗਾ ਉਹ ਕਿੱਧਰ ਗਿਆ ਭਾਈ, ਕਿੰਨਾ ਖਰਚ ਹੋਇਆ, ਕਿੱਥੇ ਗਿਆ ਹੈ। ਸੋ ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸਿਆ ਨਾ ਕਿ ਇਹਨਾਂ ਦੀ ਜਿਹੜੀ ਨੀਤੀ ਆ ਉਹ ਬਹੁਤ ਗਲਤ ਨੀਤੀ ਰਹੀ ਹੈ, ਔਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸੀ ਨੀਤੀ ਰਹੀ ਹੈ ਕਿ ਸੈਕੰਡ ਵੇਵ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਹੀ ਨਹੀਂ, ਰਾਜ ਸਰਕਾਰਾਂ ਨੂੰ ਵੀ ਉਹਨਾਂ ਦੇ ਹਾਲ ਤੇ ਛੱਡ ਦਿੱਤਾ। ਜੀ ਜੀ ਬਿਲਕੁਲ। ਸੋ ਇਹ ਤਾਂ ਹੁਣ ਆਪਣੇ ਸਾਰੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਇਸ ਚੀਜ਼ ਦੇ ਵਿੱਚ ਜਿਹੜਾ ਘਪਲਾ ਆ ਉਹ ਆਪਣੇ ਸਾਹਮਣੇ ਆ ਰਿਹਾ ਹੈਗਾ ਆ। ਮਿੰਟੂ ਜੀ ਇੱਕ ਹੋਰ ਗੱਲ ਸਾਹਮਣੇ ਆਈ ਸੀ, ਹਰਿਆਣੇ ਦੇ ਇੱਕ IAS ਜਿਹੜੇ ਅਸ਼ੋਕ ਖੇਮਕਾ ਆ ਉਹ ਖੇਤੀ ਕਾਨੂੰਨਾਂ ਦੀ ਹਮਾਇਤ ਦੇ ਵਿੱਚ ਆਏ ਆ। ਹਰਿਆਣੇ ਵਿੱਚ ਵੀ ਕਾਫੀ ਪਿਛਲੇ ਦਿਨਾਂ ਤੋਂ ਰੌਲਾ ਰੱਪਾ ਇਸ ਨੂੰ ਲੈ ਕੇ ਚੱਲ ਰਿਹਾ ਹੈਗਾ। ਹਾਂਜੀ ਦੇਖੋ, ਅਸ਼ੋਕ ਖੇਮਕਾ ਨਾ ਜਿਹੜਾ ਉਹ ਉਹਨਾਂ ਅਫਸਰਾਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਉਹ ਆਈਡੀਅਲ ਨੇ ਅਫਸਰਸ਼ਾਹੀ ਦੇ ਵਿੱਚੋਂ, ਬਿਊਰੋਕ੍ਰੇਸੀ ਦੇ ਵਿੱਚੋਂ, ਕਿਉਂਕਿ ਬੜੇ ਵੱਡੇ ਮਾਮਲੇ ਜਿਹੜੇ ਆ ਇਹਨਾਂ ਨੇ ਕੱਢੇ ਆ, ਚੁੱਕੇ ਨਹੀਂ ਹੈ। UPA ਸਰਕਾਰ 'ਚ ਵੀ ਨਹੀਂ ਸੀ ਚੁੱਕੇ, ਹੁਣ ਵੀ ਨਹੀਂ ਚੁੱਕਦੇ। ਬੰਦੇ ਬੜੇ ਦਲੇਰ ਬੰਦੇ ਆ, ਜਿੱਦਾਂ ਕਹਿ ਲਓ ਕਿ ਚੰਦ ਅਫਸਰ ਹੁੰਦੇ ਆ। ਗੋਪੀਨਾਥ ਕੰਨਨ, ਜਦੋਂ ਵੀ ਅਫਸਰਸ਼ਾਹੀ ਦੀ ਗੱਲ ਚੱਲਦੀ ਆ, ਗੋਪੀਨਾਥ ਕੰਨਨ ਇੱਕ ਹੀਰੋ ਗਿਣਿਆ ਜਾਂਦਾ ਹੈ। ਸਾਬਕਾ IAS ਆ, ਉਹਨੇ ਅਸਤੀਫਾ ਦੇ ਦਿੱਤਾ ਸੀਗਾ। ਕਦੇ ਉਹਦੀ ਬਾਇਓਗ੍ਰਾਫੀ ਜ਼ਰੂਰ ਪੜ੍ਹਿਓ ਜਦੋਂ ਵੀ ਤੁਹਾਨੂੰ ਸਮਾਂ ਮਿਲਿਆ। ਬਹੁਤ ਬੰਦੇ ਦੀ ਕਹਾਣੀ, ਗਜ਼ਬ ਦੀ ਕਹਾਣੀ ਆ। ਸਾਰੇ ਜਣੇ ਵੀਕਐਂਡ ਤੇ ਜਦੋਂ ਵੀ ਕਿਤੇ ਵਿਹਲੇ ਹੋਏ ਗੋਪੀਨਾਥ ਕੰਨਨ ਦੀ ਤੁਸੀਂ ਬਾਇਓਗ੍ਰਾਫੀ ਜ਼ਰੂਰ ਪੜ੍ਹਿਓ ਕੱਢ ਕੇ। ਅੱਛਾ, ਹੁਣ ਦੂਜੀ ਚੀਜ਼ ਜਿਹੜੀ ਹੈ ਅਸ਼ੋਕ ਖੇਮਕਾ ਦੀ, ਸਭ ਤੋਂ ਜ਼ਿਆਦਾ ਵਾਰ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਟ੍ਰਾਂਸਫਰ ਹੋਇਆ, ਬਹੁਤ ਵਾਰੀ ਹੋਇਆ, ਤਕਰੀਬਨ 50 ਵਾਰੀ ਲਾ ਲਓ। ਵੱਧ ਹੋ ਸਕਦਾ, ਘੱਟ ਥੋੜਾ ਹੋ ਸਕਦਾ। ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਹਿੰਦੇ ਆ ਕਿ ਦੇਖੋ ਜਿਹੜੇ ਐਤਕੀ ਸਰੋਂ ਦੇ ਭਾਅ ਚੜੇ ਆ ਉਹ ਕਿਸਾਨਾਂ ਨੂੰ ਮਾਲਾਮਾਲ ਕਰ ਰਹੇ ਨੇ, ਤੇ ਫਿਰ ਕਾਨੂੰਨ ਜਿਹੜੇ ਉਹ ਕਾਲੇ ਕਿਵੇਂ ਹੋਏ, ਇੱਕ ਸਵਾਲੀਆ ਨਿਸ਼ਾਨ ਲਾਉਂਦੇ ਆ। ਦੇਖੋ ਗੱਲ ਕੀ ਆ ਕਿ ਉਹਨਾਂ ਦਾ ਤਰਕ ਤੇ ਜਾਇਜ਼ ਆ। ਵਾਜਬ ਹੈ, ਸਰੋਂ ਦੇ ਭਾਅ ਐਤਕੀ ਬਹੁਤ ਚੜੇ ਆ। ਵਾਕਿਆ ਸਰੋਂ ਜਿਹੜੀ ਆ ਉਹਨੇ ਧੋਣੇ ਧੋ ਦਿੱਤੇ ਆ ਕਿਸਾਨ ਦੇ, ਪਰ ਸਿਆਣਾ ਬੰਦਾ ਹਰੇਕ ਵਾਰੀ ਸਿਆਣੀ ਗੱਲ ਕਰੇ ਇਹਦੀ ਕੋਈ ਗਰੰਟੀ ਨਹੀਂ ਲੈ ਸਕਦਾ। ਸ਼ਾਇਦ ਗੋਡ ਵੀ ਨਹੀਂ, ਕੋਈ ਨਹੀਂ ਗਰੰਟੀ ਲੈ ਸਕਦਾ ਕਿ ਸਿਆਣਾ ਬੰਦਾ ਹਮੇਸ਼ਾ ਸਿਆਣੀ ਗੱਲ ਹੀ ਕਰੂਗਾ। ਕੋਈ ਬੰਦਾ ਗਰੰਟੀ ਨਹੀਂ ਲੈ ਸਕਦਾ, ਬੰਦੇ ਤੇ ਲੈਣੀ ਕੀ ਆ। ਖੈਰ ਗੱਲ ਇਹ ਆ ਕਿ ਖੇਮਕਾ ਸਾਹਿਬ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਹੈ, ਜਾਂ ਉਹ ਇਸ ਚੀਜ਼ ਨੂੰ ਕਹਿ ਲਓ ਕਿ ਮਿਸ ਕਰ ਗਏ ਆ ਕਿ ਜਿਹੜੇ ਕਾਨੂੰਨ ਆ ਐਗਰੀਕਲਚਰ ਲਾਅ ਜਿਹੜੇ ਬਣਾਏ ਇਹਨਾਂ ਨੇ ਉਹ ਤੇ ਇਸ ਟਾਈਮ ਇੰਪਲੀਮੈਂਟ ਹੀ ਹੈ ਨਹੀਂ ਗੇ। ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਨੇ ਉਹਨਾਂ ਨੂੰ ਸਟੇ ਕਰ ਦਿੱਤਾ ਸੀਗਾ, ਹੋਲਡ ਤੇ ਚਲ ਗਏ ਸੀਗੇ। ਉਹ ਜਿਹੜੀ ਚੀਜ਼ ਹੋਲਡ ਤੇ ਆ, ਸਟੇ ਆ, ਮਤਲਬ ਕਿ ਆਪਣੀ ਇੱਕ ਜ਼ਮੀਨ ਆ, ਜ਼ਮੀਨ ਦਾ ਝਗੜਾ 144 ਲੱਗ ਗਈ ਆ, ਸਟੇ ਹੋ ਗਿਆ, ਤੇ ਬਾਹਰ ਕੋਈ ਕਹੀ ਜਾਵੇ ਸੋ ਕਹੀ ਜਾਵੇ ਜ਼ਮੀਨ ਦਾ ਵਾਹਣ ਪਿਆ ਕਿ ਆਪਾਂ ਕਹੀ ਜਾਈਏ ਖਾਦਾਂ ਦੇ ਵਿੱਚ ਕਿ ਉੱਤੇ ਸਰੋਂ ਬੀਜਾਂਗੇ ਤੇ ਇੰਨੀ ਹੋਊਗੀ। ਉਹ ਜਦੋਂ ਸਟੇ ਟੁੱਟੂਗਾ ਤੇ ਤਦ ਹੀ ਹੈ ਨਾ, ਬੀਜਾਂਗੇ ਤੇ ਤਦ ਹੀ। ਖਾਦਾਂ ਦੇ ਵਿੱਚ ਜੋ ਮਰਜ਼ੀ ਉੱਤੇ ਝੋਨਾ ਲਾ ਲਓ, ਜੋ ਮਰਜ਼ੀ ਮਕਈ ਲਾ ਲਓ, ਜੋ ਮਰਜ਼ੀ ਕਰੀ ਚੱਲੋ। ਕਹਿਣ ਦਾ ਮਤਲਬ ਇਹ ਆ ਕਿ ਕਾਨੂੰਨਾਂ ਦਾ ਕੋਈ ਉਹਦੇ 'ਚ ਲੈਣਾ ਦੇਣਾ ਨਹੀਂ ਹੈ। ਤੁਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਲੈ ਸਕਦੇ ਹੋ ਕਿ ਜਿਵੇਂ ਕੱਚੇ ਤੇਲ ਦੀਆਂ ਕੀਮਤਾਂ, ਉਵੇਂ ਇਹ ਤੇਲ ਜਿਹੜੇ ਆ, ਕਿਉਂਕਿ ਖਾਣ ਵਾਲੇ ਜਿਹੜੇ ਤੇਲ ਆ ਸਾਡੇ, ਜਿਵੇਂ ਅਸੀਂ ਤੜਕਾ ਲਾਉਨੇ ਆਪਾਂ, ਤਾਂ ਉਹ ਸਾਡੀ ਜਿਹੜੀ ਪੈਦਾਵਾਰ ਹੈ ਉਹ ਸਿਰਫ ਸਾਨੂੰ ਪੂਰਤੀ ਕਰਦੀ ਆ 44%, 56% ਅਸੀਂ ਇੰਪੋਰਟ ਕਰਦੇ ਹਾਂ। ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਸੀਂ ਇੰਪੋਰਟ ਕਰਨੇ ਹੋ ਉਹ ਕੌਮਾਂਤਰੀ ਬਹੁਤ ਹੱਦ ਤੱਕ ਹਾਲਾਤ ਤੇ ਨਿਰਭਰ ਰਹਿੰਦੀ ਹੈ। ਮਸਲਨ ਹੁਣ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੀ ਹੋਇਆ ਕਿ ਪਾਮ ਆਇਲ ਵਗੈਰਾ ਜਿਹੜੇ ਆ ਉਹ ਐਥੇਨॉल ਬਣਦਾ, ਹੁਣ ਬਹੁਤ ਕੁਝ, ਮਤਲਬ ਕਿ ਪੈਟਰੋਲ ਡੀਜ਼ਲ ਜਿੱਦਾਂ ਬਣਾਉਂਦੇ ਨੇ ਥੋੜਾ ਮਿਕਸ ਕਰਦੇ ਆ ਉਹਦੇ 'ਚ। ਨੰਬਰ 1 ਤਾਂ ਇਹ ਹੋਇਆ। ਨੰਬਰ 2 ਪੈਂਡੇਮਿਕ ਦਾ ਮਸਲਾ ਹੈ। ਨੰਬਰ 3 ਕੁਝ ਦੇਸ਼ਾਂ ਦੇ ਵਿੱਚ ਲੇਬਰ ਦਾ ਕੋਈ ਕ੍ਰਾਈਸਿਸ ਵੀ ਰਿਹਾ। ਇਸ ਤਰ੍ਹਾਂ ਕਈ ਗੱਲਾਂ ਬਣ ਗਈਆਂ, ਖਪਤ ਵੀ ਵੱਧ ਰਹੀ ਹੈ ਦੁਨੀਆ ਦੇ ਵਿੱਚ। ਜਿਹੜੇ ਆਇਲ ਆ, ਜਿੱਦਾਂ ਲਾ ਲਓ ਕਿ ਸੂਰਜਮੁਖੀ ਤੇਲ ਹੋ ਗਿਆ, ਸਰੋਂ ਦਾ ਤੇਲ ਹੋ ਗਿਆ, ਸਾਰੀਆਂ ਚੀਜ਼ਾਂ ਦੀ ਖਪਤ ਵੱਧ ਰਹੀ ਆ। ਹੁਣ ਇਹ ਰਹੇ ਆ ਕਾਰਨ ਜਿਹਦੇ ਕਰਕੇ ਮਤਲਬ ਕਿ ਇੱਥੇ ਕੀਮਤਾਂ ਚੜੀਆਂ। ਕੀਮਤਾਂ ਕਿਉਂ ਇੱਕ ਚੜੀਆਂ? ਸਾਡਾ ਇੱਕ ਦੇਸੀ ਕਾਰਨ ਵੀ ਆ ਉਹਦੇ 'ਚ। ਸਾਡੀ ਜਿਹੜੀ ਇੱਥੋਂ ਸਰੋਂ ਦੇ ਤੇਲ ਦੀ ਜਿਹੜੀ ਹੈਗੀ ਸੀਗੀ, ਮਤਲਬ ਕਿ ਜਿੰਨੀ ਵੀ ਉਤਪਾਦਨ ਸ਼ਕਤੀ, ਉਹਦੇ 'ਚ ਇਹ ਖੁੱਲ੍ਹ ਸੀਗਾ ਕਿ ਸਰੋਂ ਦੇ ਤੇਲ 'ਚ ਕੁਝ ਹੋਰ ਤੇਲ ਵੀ ਮਿਲਾ ਸਕਦੇ ਸੀ। ਐਤਕੀ ਸਰਕਾਰ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਹੈ ਕਿ ਜਿਹੜਾ ਸਰੋਂ ਦਾ ਤੇਲ ਆ ਉਹ ਕੱਲੀ ਸਰੋਂ ਦਾ ਤੇਲ ਹੀ ਰਹੇਗਾ। ਇਸ ਕਰਕੇ
ਇਹ ਵੱਡੇ ਘਰਾਣੇ ਆ, ਅਡਾਨੀ ਕੋਲ ਹੈ ਜ਼ਿਆਦਾ ਤੇਲ ਦਾ ਖਾਤਾ, ਜਾਂ ਬਾਬੇ ਰਾਮਦੇਵ ਕੋਲ ਹੈ। ਸੋ ਇਹਨਾਂ ਨੇ ਐਤਕੀ ਬਹੁਤ ਵੱਡੇ ਪੱਧਰ ਤੇ ਸਰੋਂ ਚੁੱਕੀ ਆ ਕਿ ਇੰਪੋਰਟ, ਕਿਉਂਕਿ ਇਹਨਾਂ ਦੀ ਇੰਪੋਰਟ ਡਿਊਟੀ ਬਹੁਤ ਆ, ਤਕਰੀਬਨ ਲਾ ਲਓ ਕਿ ਇੰਪੋਰਟ ਤੇ ਜਿਹੜਾ ਪਿਓਰ ਡਿਊਟੀ ਤੇ ਸੈਸ ਬਣਾ ਲਓਗੇ ਉਹ 90-95% ਬਣ ਜਾਂਦਾ ਹੈ। ਇਸ ਕਰਕੇ ਕੀਮਤਾਂ ਬਹੁਤ ਜ਼ਿਆਦਾ ਚੜੀਆਂ ਨੇ, ਤਾਂ ਇਹਨਾਂ ਨੂੰ ਲੱਗਿਆ ਕਿ ਵੱਧ ਤੋਂ ਵੱਧ ਸਟਾਕ ਹੈ ਜਿਹੜਾ ਆਪਣਾ ਭਰਪੂਰ ਕਰ ਲਿਆ ਜਾਏ। ਸੋ ਆਹ ਰੀਜ਼ਨ ਨੇ, ਆਹ ਕਾਰਨ ਨੇ। ਇਹਨਾਂ ਨੂੰ ਕਾਨੂੰਨਾਂ ਦੇ ਨਾਲ ਜੋੜਨਾ, ਇਹ ਭਗਤ ਤਾਂ ਕੋਈ ਜੋੜ ਸਕਦਾ ਹੈ, ਅੰਨਾ ਭਗਤ ਤਾਂ ਕੋਈ ਜੋੜ ਸਕਦਾ, ਇਸ ਤਰ੍ਹਾਂ ਦਾ IAS ਜੋੜੇ। ਮੈਂ ਤੇ ਅੱਧ ਪੜ੍ਹਿਆ ਬੰਦਾ, ਮੈਂ ਤਾਂ ਕੋਈ ਬਹੁਤਾ ਪੜ੍ਹਿਆ ਲਿਖਿਆ ਨਹੀਂ, ਪਰ ਮੈਂ ਆਪਣੀ ਤੁੱਛ ਬੁੱਧੀ ਨਾਲ ਜਿੰਨਾ ਕੁ ਅੰਦਾਜ਼ਾ ਲਾ ਸਕਦਾ ਕਿ ਸਰੋਂ ਦੀ ਕੀਮਤ ਮਿਲੀ ਹੈ, ਵਧੀਆ ਗੱਲ ਹੈ। ਸਰਕਾਰ ਨੇ ਭਾਅ ਦਬਾਇਆ ਜਾਂ ਹੁਣ ਵਪਾਰੀ ਨੇ ਦਿੱਤਾ, ਦੈਟਸ ਗੁੱਡ, ਪਰ ਇਹਦੇ ਕਾਰਨ ਵੱਖਰੇ ਨੇ ਜਿਹੜੇ IAS ਖੇਮਕਾ ਨੇ ਇੱਧਰ ਜੋੜ ਦਿੱਤੇ। ਟੋਟਲੀ ਰੌਂਗ ਆ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫੇਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।